असलामुअलैकुम, सत श्री अकाल, प्रणाम दोस्तों। मैं तुहाडा अपना बिल्ली मित्र खादिम हुसैन अज एक नवी कहानी के नाल तुहाडी खिदमत विच हाज़र हां। ਤੇ ਅਸੀਂ ਅੱਜ ਇੱਥੇ ਆਏ ਆ ਭੂਰੇ ਕੀ ਤੇ ਫਤਿਹ ਵਾਲੀ। ਇਹ ਦੋ ਪਿੰਡ ਜਿਹੜੇ ਨੇ ਬੜੇ ਇਤਿਹਾਸਿਕ ਪਿੰਡ ਸਨ, ਜਿੱਥੋਂ ਦੇ ਜ਼ੈਲਦਾਰ ਸਨ ਔਰ ਜਿਹਦੇ ਤਹਿਤ ਇਹ ਬਹੁਤ ਵੱਡਾ ਇਲਾਕਾ ਸੀ ਜ਼ੈਲਦਾਰ ਦੇ। ਤੇ ਅਸੀਂ ਨਾ ਜੀ ਅੱਜ ਸਾਡੇ ਇੱਕ ਬਾਲਕੇ ਨੇ ਬੱਚੇ ਮਾਸਟਰ ਮਲਕ ਨਈਮ ਸਾਹਿਬ जी जी ਇਹ ਭਾਵੇਂ ਇੰਡੀਆ ਤੋਂ ਆਏ ਨੇ, ਇਹਨਾਂ ਦੇ ਵਟਕੇ ਮਕੇਰੀਆਂ ਤੋਂ, अच्छा ਲੇਕਿਨ ਇਹਨਾਂ ਦਾ ਬਹੁਤ ਜ਼ਿਆਦਾ ਇਲਮ ਹੈ ਧਰਤੀ ਦੇ ਬਾਰੇ ਚ। ਇਹ ਆਪਣੇ ਪਿੰਡ ਦੇ ਬਾਰੇ ਚ, ਪਿੰਡ ਦੇ ਜਿਹੜੇ ਪੁਰਾਣੇ ਲੋਕ ਸਨ ਉਹਨਾਂ ਦੇ ਬਾਰੇ ਚ। ਤਹਿਸੀਲ ਦਸੂਹਾ ਜ਼ਿਲ੍ਹਾ ਮੁਕੇਰੀਆਂ ਦੇ ਵਿੱਚ ਅਵਾਨ ਕਬੀਲੇ ਦੇ ਲਗਭਗ 86 ਪਿੰਡ ਸਨ। अच्छा जी 44 ਪਿੰਡ ਡੋਗਰਾਂ ਦੇ ਸਨ ਤੇ 66 ਪਿੰਡ ਅਰਾਈਆਂ ਦੇ ਸਨ। वाह ਸਭ ਤੋਂ ਵੱਡਾ ਪਿੰਡ ਜਿਹੜਾ ਅਵਾਨ ਵਸੋਂ ਦਾ ਸੀ ਉਹ ਸਿੰਘੋਵਾਲ ਸੀ, ਜਿਹਦੇ ਕਿ ਮੇਰੇ ਪੜਦਾਦਾ ਨੂਰਦੀਨ ਜੀ ਨੰਬਰਦਾਰ ਵੀ ਸਨ। ਵਾਹ ਵਾਹ वाह जी वाह ठीक 12 ਪਿੰਡ ਭਿੰਡਰ ਗੋਤਰੇ ਜੱਟਾਂ ਦੇ ਨੇ। अच्छा जी ਭੂਰੇ ਕੇ, ਫਤਿਹਵਾਲੀ, ਮੰਜੇ ਤੋੜ, ਦਾਤੇਵਾਲ, ਮੋਹਣ ਵਾਲੀ, वाह ਤਲਵੰਡੀ ਭਿੰਡਰਾਂ, ठीक ਹੱਲੋਵਾਲ, ਗਿੱਗੇ ਵਾਲੀ, ਰਈਆ ਖਾਸ, वाह जी वाह ਬਾਠਾਂ ਵਾਲਾ, ਫਤਿਹ ਕੀ, ਮੱਤੇ ਕੀ ਥਰਪਾਲ। ਅੱਜ ਤੋਂ ਕੋਈ 400-450 ਸਾਲ ਪਹਿਲਾਂ ਭੂਰਾ ਤੇ ਫੱਤਾ ਦੋ ਸਕੇ ਭਰਾਵਾਂ ਨੇ ਆਬਾਦ ਕੀਤਾ। वाह ਭੂਰੇ ਨੇ ਭੂਰੇ ਕੇ ਦੀ ਮੋੜੀ ਗੱਡੀ, ਜਦ ਕਿ ਉਹਦੇ ਨਿੱਕੇ ਭਰਾ ਫਤਿਹ ਵਾਲੀ ਨੇ ਫਤਿਹ ਵਾਲੀ ਦੀ ਬੁਨਿਆਦ ਬੰਨੀ। अच्छा ਜ਼ਿਆਦਾਤਰ ਭਿੰਡਰ ਹੀ ਸਨ, ਲੇਕਿਨ ਉਹਦੇ ਨਾਲ ਨਾਲ ਪਿਆਰਾ ਸਿੰਘ ਔਲਖੁਰੀ ਇੱਕ ਘਰ ਔਲਖਾਂ ਦਾ ਸੀ, अच्छा ਤੇ ਮਾਸਟਰ ਅਮਰ ਸਿੰਘ ਤੇ ਉਹਨਾਂ ਦੇ ਇੱਕ ਭਾਈ ਮੂਲਾ ਸਿੰਘ, ਇਹ ਜਿਹੜੇ ਨੇ ਇਹ ਹੋਰ ਗੋਤ ਦੇ ਸਨ। ਜਦ ਕਿ ਟੇਕ ਸਿੰਘ ਬਾਜਵਾ ਇੱਥੇ ਸੀਓਵਾਲ ਸਜਾਦੇ ਤੋਂ ਆ ਕੇ ਵਸਿਆ। ਜਵਾਰੀ ਸ਼ਾਹ ਖੱਤਰੀ ਸੀ ਇੱਥੇ, ਜਿਹੜਾ ਕਿ 6-7 ਮਹੀਨਿਆਂ ਮਗਰੋਂ ਗਿਆ ਪਾਕਿਸਤਾਨ ਬਣਨ ਤੋਂ। अच्छा ਉਹਦੀ ਦੁਕਾਨ ਸੀ। ਛੱਬਾ ਖੱਤਰੀ ਸੀ, ਉਹਦੀ ਦੁਕਾਨ ਸੀ। वाह ਨਾਥੇ ਬਾਹਮਣ ਦੀ ਦੁਕਾਨ ਸੀ। वाह जी वाह ਇਹ ਪਰਚੂਨ ਦੀਆਂ ਹੀ ਹੱਟੀਆਂ ਸਨ ਇਹਨਾਂ ਦੀਆਂ ਸਾਰੀਆਂ। ठीक ਤੇਜਾ ਸਿੰਘ ਨੰਬਰਦਾਰ, वाह ਦਿਆਲ ਸਿੰਘ ਨੰਬਰਦਾਰ ਤੇ ਦੀਵਾਨ ਸਿੰਘ ਨੰਬਰਦਾਰ। ਇਸ ਤੋਂ ਇਲਾਵਾ ਜਿਹੜੇ ਸਨ ਗੁਲਾਮ ਰਸੂਲ ਨੰਬਰਦਾਰ ਸਨ ਮੁਸਲਮਾਨ, जी ਤੇ ਦੀਨ ਮੁਹੰਮਦ ਨੰਬਰਦਾਰ ਸਨ ਮੁਸਲਮਾਨ। ठीक ਇਹ ਪਿੰਡ ਜਿਹੜਾ ਇੱਥੇ ਸਵਾਏ ਲੂਣ ਦੇ हाँ ਹਰ ਚੀਜ਼ ਇੱਥੇ ਆਪ ਪੈਦਾ ਹੁੰਦੀ ਸੀ। ਇੰਨੀ ਕੁ ਇਥੋਂ ਦੀ ਜ਼ਰਖੇਜ਼ ਤੇ ਉਪਜਾਊ ਜ਼ਮੀਨ ਸੀ। वाह जी वाह ਇਹ ਸੋਨਾ ਉਗਲਣ ਵਾਲੀ ਧਰਤੀ ਸੀ। हम्म ਰੇਲਵੇ ਸਟੇਸ਼ਨ ਵੀ ਬੱਦੋਮੱਲੀ ਸੀ, ਜਿਹੜਾ ਕਿ ਇਥੋਂ 7 ਕੋ ਹੈ। अच्छा 7 ਕੋ ਕਲਾਸ ਵਾਲਾ, हाँ 7 ਕੋ ਡਮਾਲਾ, 7 ਕੋ ਇਥੋਂ ਮਹਿਤਾ ਸੂਜਾ, ਵਾਹ ਤੇ 7 ਕੋ ਇਥੋਂ ਰਈਆ ਖਾਸ, ਵਾਹ ਤੇ 7 ਕੋ ਇਥੋਂ ਨਾਰੰਗੇ। ਇਹ ਬਿਲਕੁਲ ਲਿਬਰਲ ਤੇ ਸੈਕੂਲਰ ਟਾਈਪ ਇਹ ਸਿੱਖ ਸਨ, अच्छा ਔਰ ਸਰਵਰੀਏ ਸਨ ਤੇ ਸੁਲਤਾਨੀ ਸਨ। ਬਕਾਇਦਾ ਖਤਮ ਤੋਂ ਹੁੰਦੇ ਸਨ 11ਵੀਂ ਸ਼ਰੀਫ ਦਾ। जी 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 ਔਰ ਇਹ ਝਟਕਾ ਮੀਟ ਨਹੀਂ ਸਨ ਖਾਂਦੇ, ਇਹ ਜ਼ਬੀਹਾ ਖਾਂਦੇ ਸਨ। ਹਜ਼ਰਤ ਸਖੀ ਸਰਵਰ ਦੇ ਮੰਨਣ हाँ ਵਾਲੇ। जी हाँ जी सब वाह जी वाह क्या बात है। ਹਾਂਜੀ, ਅਸੀਂ ਗੱਲ ਕਰ ਰਹੇ ਸਾਂ ਕਿ ਪੂਰੀ ਦੁਨੀਆ ਦੇ ਵਿੱਚ ਨਾ, ਮੈਂ ਇੱਕ ਨਜ਼ਮ ਹੀ ਲਿਖੀ ਹੈ ਕਿ ਪੂਰੇ ਜੱਗ ਦੇ ਲੁੱਟਿਆਂ ਦਾ ਹੈ ਇੱਕੋ ਮਜ਼ਹਬ, ਮਜ਼ਹਬ ਉਹਨਾਂ ਦਾ ਲੁੱਟ ਲੁਟਈਆ। वाह ਉਸੇ ਪਾਸੇ ਹੁੰਦੇ ਜਾਣਾ ਜਿੱਧਰੋਂ ਲੱਭੇ ਮਾਲ ਵਧੇਰਾ। ਕੌਡੀ ਦੇ ਮੁੱਲ ਬੰਦਾ ਵੇਚਣ, ਖੋ ਕੇ ਪੀਵਣ, ਖੋ ਕੇ ਖਾਵਣ, ਹਥਿਆਰਾਂ ਨੂੰ ਹੱਥ ਵਿੱਚ ਲੈ ਕੇ ਭਲਿਆਂ ਤੋਂ ਇਹ ਧਨ ਹਥਿਆਵਣ। ਇਨਸਾਨਾਂ ਦਾ ਧਰਮ ਮਜ਼ਹਬ ਫਕੀਰੀ, ਜਿੱਥੇ ਨਹੀਂ ਕੋਈ ਫਿਰਕੇਬਾਜ਼ੀ। वाह जी ਤੇ ਇਹੋ ਮਜ਼ਹਬ ਫਕੀਰ ਨੂੰ ਪਾਇਆ, ਇਸੇ ਮਜ਼ਹਬ ਦਾ ਚੋਲਾ ਪਾ ਕੇ ਬੁੱਲੇ ਨੱਚ ਕੇ ਯਾਰ ਮਨਾਇਆ। वाह ਤੇ जी ਮਾਧੋ ਲਾਲ ਹੁਸੈਨ ਤੇ ਬਾਹੂ ਹਾਸ਼ਮ ਨੇ ਵੀ ਇਹੋ ਕੀਤਾ ਹੈ, ਤੇ ਮੀਆਂ ਮੁਹੰਮਦ ਨਾਨਕ ਨੇ ਵੀ ਇਹੋ ਅਮਰ ਪਿਆਲਾ ਪੀਤਾ ਹੈ। ਵਾਹ। ਇਨਸਾਨਾਂ ਦਾ ਪਾਟਾ ਗਲਮਾ ਜਦ ਵੀ ਸੀਤਾ ਹੈ, ਇਹਨਾਂ ਸੀਤਾ ਹੈ। क्या बात क्या बात है बाजा क्या साहब, क्या बात क्या मतलब ਤੁਸੀਂ ਬਾਜਾ ਸਾਹਿਬ ਦੇ ਘਰੇ ਖਾਸ ਹੋ। ਇਹ ਹਿੰਦੀ ਵੀ ਆਉਂਦੀ ਹੈ ਇਹਨਾਂ ਨੂੰ। ਅੱਛਾ ਮੈਂ ਹਿੰਦੀ ਵੀ, ਡੋਗਰੀ ਵੀ ਜਾਣਦਾ, ਗੋਜਰੀ ਵੀ ਜਾਣਦਾ, ਗੋਜਰੀ ਵੀ वाह जी वाह ਰਾਜਸਥਾਨੀ ਦਾ ਵੀ ਮੈਨੂੰ ਗਿਆਨ ਹੈ। ਅੱਲਾ ਦਾ वाह जी वाह क्या बात मल्टीपल बंदे ने जी। ਬਾਬਾ ਜੀ ਮੁਹੰਮਦ ਸ਼ਫੀ ਭਿੰਡਰ ਸਾਹਿਬ, ਜਿਹੜੇ ਕਿ ਪੋਤੇ ਸਨ ਪੀਰ ਮਾਈ ਦੇ, ਉਹਨਾਂ ਕੋਲੋਂ ਮੈਂ ਬੜੀ ਜਾਣਕਾਰੀ ਜਿਹੜੀ ਇਹਨਾਂ ਵਾਹ ਦੀ, ਵਾਹ ਔਰ ਉਹ ਹੈਰਾਨ ਹੁੰਦੇ ਸਨ ਵੀ ਯਾਰ ਤੂੰ ਇਸ ਤਰ੍ਹਾਂ ਹੀ ਹੈ ਜਿਵੇਂ ਸਾਡੇ ਵਿੱਚ ਹੀ ਰਹਿੰਦਾ ਰਿਹਾ, ਸਾਡੇ ਵਿੱਚ ਹੀ ਤੂੰ ਵਿਚਰਦਾ ਰਿਹਾ। वाह जी वाह क्या बात है सर जी, क्या क्या बात ਬਾਤ ਹੈ, ਕਿਆ क्या बात है जी। साडा ਤੁਹਾਨੂੰ दूध हथी सलाम है जी। क्या ਤੇ बात ਮੈਂ ਪਿੰਡ ਵਾਲਿਆਂ ਦਾ ਉਦੋਂ ਤਰਲਾ ਵੀ ਪਾਇਆ ਵੀ ਇਸ ਆਪਣੀ
ਧਰੋਹਰ ਨੂੰ ਅਸੀਂ ਬਚਾ ਲਈਏ। ਇਤਿਹਾਸਿਕ ਕੋਈ ਜਿਹੜੀ ਇਹ ਤਾਰੀਖੀ ਖੂਹੀ ਹੈ ਸਾਡੀ ਤੇ ਇਹਨੂੰ ਬਚਾ ਲਈਏ, ਪਰ ਉਹ ਨਹੀਂ ਕਾਮਯਾਬੀ ਹੋ ਪਾਸੇ ਸਕੀ। ਧਿਆਨ ਨਹੀਂ ਦਿੱਤਾ ਲੋਕ। ਸਨ 2007 ਵਿੱਚ ਉੱਥੇ ਪ੍ਰਾਇਮਰੀ ਸਕੂਲ ਬਣ ਚੁੱਕਿਆ ਤੇ ਉਹ ਠੇਕੇਦਾਰ ਨੇ ਉਹਨੂੰ ਪੂਰ ਦਿੱਤਾ, ਜਿਹਦਾ ਮੈਨੂੰ ਬੜਾ ਹੀ ਅੱਜ ਤੱਕ ਦੁੱਖ ਲੱਗਿਆ। अस्सलामुअलैकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਬਿੱਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਪਿੰਡ ਭੂਰੇ ਕੀ ਤੇ ਫਤਿਹ ਵਾਲੀ, ਤਹਿਸੀਲ ਪਸਰੂਰ ਤੇ ਡਿਸਟ੍ਰਿਕਟ ਸਿਆਲਕੋਟ ਦੇ ਵਿੱਚ ਇਹ ਪਿੰਡ ਆਉਂਦੇ ਨੇ। ਤੇ ਅੱਜ ਦੇ ਜਿਹੜੇ ਅਸੀਂ ਇਹ ਦੋ ਪਿੰਡ ਕਵਰ ਕਰਨ ਜਾ ਰਹੇ ਹਾਂ, ਬਾਬਾ ਜੀ ਹਸਾਨ ਬਾਜਵਾ ਦੀ ਕਿਆਦਤ ਦੇ ਵਿੱਚ, ਤੇ ਇਹਨਾਂ ਤੋਂ ਪੁੱਛਨੇ ਆ ਇਹਨਾਂ ਪਿੰਡਾਂ ਦੇ ਬਾਰੇ। अस्सलाम वालेकुम बाबा जी। जी वालेकुम सलाम। ਕੀ ਹਾਲ ਹੈ? ਕੀ ਹਾਲ ਖਾਦਮ ਸਾਹਿਬ? ਰਾਜ਼ੀ ਹੋ? ਠੀਕ ਠਾਕ ਜੀ ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ, ਠੀਕ ਠਾਕ। ਜੀ ਬਾਬਾ ਜੀ, ਤੁਸੀਂ ਆਊਟ ਆਫ ਦੀ ਰਿਕਾਰਡਿੰਗ ਦੀ ਗੱਲ ਕਰ ਰਹੇ ਸੋ ਕਿ ਇਹ ਸਿਆਲਕੋਟ ਜ਼ਿਲ੍ਹੇ ਸਿਆਲਕੋਟ ਦੀ ਕਹਿ ਲੋ ਕਿ ਹੱਦ ਹੈ, ਮਤਲਬ ਹਾਂਜੀ, ਇੱਥੇ ਹਾਂਜੀ, ਆ ਕੇ ਹਾਂਜੀ। ਸਿਆਲਕੋਟ ਜ਼ਿਲ੍ਹਾ ਖਤਮ ਹੋ ਜਾਂਦਾ ਵੇ। ਜੀ ਬਿਲਕੁਲ। ਪਹਿਲਾਂ ਤੇ ਨਾ 1992 ਤੋਂ ਪਹਿਲਾਂ ਤੇ ਨਾਰੋਵਾਲ ਜ਼ਿਲ੍ਹਾ ਨਹੀਂ ਸੀ ਬਣਿਆ ਜੀ ਤੇ ਉਸ ਵੇਲੇ ਤੇ ਨਾਰੋਵਾਲ ਜਿਹੜੀ ਤਹਿਸੀਲ ਸੀ ਤੇ ਸ਼ਕਰਗੜ੍ਹ ਤੇ ਜ਼ਫਰਵਾਲ ਜਿਹੜੀ ਹੈ ਹੁਣ ਤਹਿਸੀਲ ਬਣ ਗਈ, ਉਦੋਂ ਸਬ ਤਹਿਸੀਲ ਸੀ। ਇਹ ਸਾਰੇ ਸਿਆਲਕੋਟ ਦੇ ਵਿੱਚ ਹੁੰਦੇ ਸਨ ਔਰ ਸਿਆਲਕੋਟ ਨੂੰ ਬੜਾ ਵੱਡਾ ਜ਼ਿਲ੍ਹਾ 7 ਤਹਿਸੀਲਾਂ ਦਾ ਮੰਨਿਆ ਜਾਂਦਾ ਸੀ। ਜੀ ਲੇਕਿਨ ਫਿਰ 1992 ਵਿੱਚ ਕਿਉਂਕਿ ਆਬਾਦੀ ਬੜੀ ਵੱਧ ਗਈ, ਲੋਕਾਂ ਨੂੰ ਜਾਣ ਆਉਣ ਦੀ ਵੀ ਖੇਚਲ ਕਰਨੀ ਪੈਂਦੀ ਸੀ ਜੀ ਜੀ ਤੇ ਉਸ ਵਜ੍ਹਾ ਨਾਲ ਨਾ ਫਿਰ ਉਹ ਮੰਗ ਕੀਤੀ ਗਈ ਕਿ ਇਹਦਾ ਜਿਹੜਾ ਜ਼ਿਲ੍ਹਾ ਹੈ ਨਾ ਵੱਖਰਾ ਕਰ ਦਿੱਤਾ ਜਾਏ। ਠੀਕ। ਤੇ ਅਸੀਂ ਅੱਜ ਇੱਥੇ ਆਏ ਆ ਭੂਰੇ ਕੀ ਤੇ ਫਤਿਹ ਵਾਲੀ। ਇਹ ਦੋ ਪਿੰਡ ਜਿਹੜੇ ਨੇ ਬੜੇ ਇਤਿਹਾਸਿਕ ਪਿੰਡ ਸਨ, ਜਿੱਥੋਂ ਦੇ ਜ਼ੈਲਦਾਰ ਸਨ ਔਰ ਜਿਹਦੇ ਤਹਿਤ ਇਹ ਬਹੁਤ ਵੱਡਾ ਇਲਾਕਾ ਸੀ ਜ਼ੈਲਦਾਰ ਦੇ। ਜੀ ਤੇ ਅਸੀਂ ਨਾ ਜੀ ਅੱਜ ਸਾਡੇ ਇੱਕ ਬਾਲਕੇ ਨੇ ਬੱਚੇ ਮਾਸਟਰ ਮਲਕ ਨਈਮ ਸਾਹਿਬ, ਜੀ ਜੀ ਇਹ ਭਾਵੇਂ ਇੰਡੀਆ ਤੋਂ ਆਏ ਨੇ, ਇਹਨਾਂ ਦੇ ਵੱਡਕੇ ਮਕੇਰੀਆਂ ਤੋਂ, ਅੱਛਾ। ਲੇਕਿਨ ਇਹਨਾਂ ਦਾ ਬਹੁਤ ਜ਼ਿਆਦਾ ਇਲਮ ਹੈ ਧਰਤੀ ਦੇ ਬਾਰੇ ਚ, ਇਹ ਆਪਣੇ ਪਿੰਡ ਦੇ ਬਾਰੇ ਚ, ਪਿੰਡ ਦੇ ਜਿਹੜੇ ਪੁਰਾਣੇ ਲੋਕ ਸਨ ਉਹਨਾਂ ਦੇ ਬਾਰੇ ਚ, ਇਥੋਂ ਦੇ ਜ਼ੈਲਦਾਰਾਂ ਦੇ ਬਾਰੇ ਚ, ਹੋਰ ਇਥੋਂ ਦੀਆਂ ਮਸ਼ਹੂਰ ਚੀਜ਼ਾਂ ਦੇ ਬਾਰੇ ਚ। ਤੇ ਆਓ ਜਨਾਬ ਮਲਕ ਨਈਮ ਸਾਹਿਬ ਨਾਲ ਗੱਲ ਕਰਨੀ। ਹੈਲੋ ਜੀ, ਮੈਂ ਤੁਹਾਨੂੰ ਇਸ ਵੇਲੇ ਪਿੰਡ ਭੂਰੇ ਕੀ ਇਸ ਪਿੰਡ ਦਾ ਵਿਊ ਦਿਖਾ ਰਿਹਾ ਤੇ ਇਹਦੇ ਬਿਲਕੁਲ ਨਾਲ ਲੱਗਦਾ ਪਿੰਡ ਜੀ ਫਤਿਹ ਵਾਲੀ। ਤਕਰੀਬਨ 1.5-2 ਕਿੱਲੇ ਫਾਸਲਾ ਹੈ ਇਸ ਪਿੰਡ ਦੇ ਵਿੱਚ ਤੇ ਇਕੱਠਾ ਹੀ ਨਾਂ ਵੱਜਦਾ ਇਹਨਾਂ ਪਿੰਡਾਂ ਦਾ। ਤੇ ਅਸੀਂ ਮਾਸਟਰ ਮੁਹੰਮਦ ਨਈਮ ਮਲਕ ਸਾਹਿਬ ਨਾਲ ਅਸੀਂ ਤਫਸੀਲਨ ਗੱਲਬਾਤ ਕਰਨੇ ਆ ਤੇ ਉਹਨਾਂ ਤੋਂ ਜਾਣਨੇ ਆ ਕਿ ਇਹਨਾਂ ਪਿੰਡਾਂ ਦੀ ਹਿਸਟਰੀ, ਇਹਨਾਂ ਪਿੰਡਾਂ ਦੀ ਤਾਰੀਖ ਕੀ ਹੈ। जी अस्सलाम वालेकुम। वालेकुम अस्सलाम जी। हाँ जी सर, की हाल है? ठीक ठाक हो? जी अल्लाह पाक दा शुक्र जी। मेरा नाम जी मुहम्मद नईम। अच्छा मेरे वालिद साहब दा नाम है गफार अहमद जी। ते इस टाइम तुसी तशरीफ ले आए हो पूरे के फतेह वाली। ये दोवें जुड़वा पिंड ने। अच्छा अच्छा सर जी, ਤੁਹਾਡੇ ਦਾਦਾ ਜਾਨ ਦਾ ਨਾਂ ਕੀ ਹੈ? फजल अहमद। ਫਜ਼ਲ ਅਹਿਮਦ। ਸਭ ਤੋਂ ਪਹਿਲੇ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਜੱਦੀ ਇਸ ਪਿੰਡ ਦੇ ਰਹਿਣ ਵਾਲੇ ਹੋ ਜਾਂ 47 ਵੇਲੇ ਹਿਜਰਤ ਕਰਕੇ ਆਏ? जी मेरा जन्म 1 फरवरी 1982 ਦਾ ਇਸੇ ਪਿੰਡ ਦਾ ਹੀ ਹੈ। ਅੱਛਾ ਮੇਰੇ ਵਾਲਿਦ ਸਾਹਿਬ ਵੀ 1954 ਚ ਇਸੇ ਪਿੰਡ 'ਚ ਹੀ ਪੈਦਾ ਹੋਏ ਸਨ। ਜੀ ਜਦ ਕਿ ਮੇਰੇ ਦਾਦਾ ਜੀ ਫਜ਼ਲ ਅਹਿਮਦ ਤੇ ਉਹਨਾਂ ਦੇ ਵਾਲਿਦ ਨੂਰਦੀਨ ਦਾ ਜਨਮ ਪਿੰਡ ਸਿੰਘੋਵਾਲ ਨੇੜੇ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ। ਅੱਛਾ। ਤੇ ਔਰ- ਤਹਿਸੀਲ ਕਿਹੜੀ ਹੈ ਜੀ? ਤਹਿਸੀਲ ਉਦੋਂ ਦਸੂਹਾ ਸੀ, ਹੁਣ ਮਕੇਰੀਆਂ ਬਣ ਚੁੱਕੀ ਹੈ। ਓਕੇ ਠੀਕ ਹੈ। ਯਾਨੀ ਕਿ 47 ਵੇਲੇ ਤੁਹਾਡੇ ਬਜ਼ੁਰਗ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਇਧਰ ਆ ਕੇ ਬੈਠੇ। ਜੀ ਠੀਕ ਹੈ। ਤੇ ਕੀ ਕੁਝ ਯਾਦਾਂ ਨੇ ਤੁਹਾਡੇ ਕੋਲ? ਅਗਰ ਮੈਂ ਤੁਹਾਨੂੰ ਪੁੱਛਾਂ ਤੁਹਾਡੇ ਪਿੱਛੇ ਪਿੰਡ ਹੁਸ਼ਿਆਰਪੁਰ ਦੀਆਂ ਕੀ ਗੱਲਾਂ ਬਾਤਾਂ ਕਰਦੇ ਸਨ ਬਜ਼ੁਰਗ? ਸ਼ਾਰਟਲੀ ਤੁਸੀਂ ਕੋਈ 3-4 ਮਿੰਟ ਦੇ ਅੰਦਰ। ਤਹਿਸੀਲ ਦਸੂਹਾ ਜ਼ਿਲ੍ਹਾ ਮਕੇਰੀਆਂ ਦੇ ਵਿੱਚ ਅਵਾਨ ਕਬੀਲੇ ਦੇ ਲਗਭਗ 86 ਪਿੰਡ ਸਨ। ਅੱਛਾ ਜੀ। 44 ਪਿੰਡ ਡੋਗਰਾਂ ਦੇ ਸਨ ਤੇ 66 ਪਿੰਡ ਅਰਾਈਆਂ ਦੇ ਸਨ। ਵਾਹ। ਸਭ ਤੋਂ ਵੱਡਾ ਪਿੰਡ ਜਿਹੜਾ ਅਵਾਨ ਵਸੋਂ ਦਾ ਸੀ ਉਹ ਸਿੰਘੋਵਾਲ ਸੀ, ਜਿਹਦੇ ਕਿ ਮੇਰੇ ਪੜਦਾਦਾ ਨੂਰਦੀਨ ਜੀ ਨੰਬਰਦਾਰ ਵੀ ਸਨ। ਵਾਹ 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 ਜੀ ਵਾਹ। ਠੀਕ ਹੈ। ਤੇ ਬਹੁਤ ਬਹਾਦਰ ਸਨ ਸਾਡੇ ਵੱਡਕੇ, ਜਿਹਦਾ ਜ਼ਿਕਰ ਤਾਰੀਖੇ ਮਖਜ਼ਨੇ ਪੰਜਾਬ ਦੇ ਵਿੱਚ ਵੀ
ਮਿਲਦਾ ਹੈ। ਔਰ ਬੂਟੇ ਸ਼ਾਹ ਨੇ ਪੰਜਾਬ ਦੀ ਜੁਗਰਾਫੀਆਈ ਤਾਰੀਖ ਦੇ ਵਿੱਚ ਵੀ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ। ਜਸਟਿਸ ਮੁਹੰਮਦ ਲਤੀਫ ਨੇ ਵੀ ਉਹਨਾਂ ਦੇ ਅਵਾਣਾ ਦੇ ਮੁਹਾਰਬਿਆਂ ਦਾ, ਉਹਨਾਂ ਦੇ ਮਾਰਕਿਆਂ ਦਾ ਜ਼ਿਕਰ ਕੀਤਾ ਹੈ। ਜੀ ਜੀ, ਠੀਕ ਹੈ। ਤੇ ਕੀ ਬਜ਼ੁਰਗ ਦੱਸਦੇ ਸਾਨੂੰ ਕਿ ਉੱਥੇ ਕਿਵੇਂ ਦਾ ਵਸੇਬਾ ਸੀ 1947 ਤੋਂ ਪਹਿਲੇ, ਰਹਿਣ ਬਹਿਣ ਕਿਸ ਤਰ੍ਹਾਂ ਦਾ ਸੀ, ਉਹਦੇ ਬਾਰੇ? ਸਾਡਾ ਅਵਾਣ ਕਬੀਲਾ ਇੰਤਹਾਈ ਮੁਨੱਜ਼ਮ ਸੀ ਤੇ ਇਹ ਕਬਾਇਲੀ ਨਿਜ਼ਾਮ ਸੀ ਇਹਨਾਂ ਦਾ। ਇਹਨਾਂ ਦੇ ਜਿਹੜੇ ਸਰਦਾਰ ਸਨ ਵੱਡੇ, ਉਹ ਚੌਧਰੀ ਅਬਦੁਲ ਕਰੀਮ ਸਾਹਿਬ ਪੰਜ ਢੇਰਾ ਕਲਾਂ ਦੇ ਸਨ, ਜਿਨ੍ਹਾਂ ਦੇ ਤਹਿਤ ਇਹ ਸਾਰੇ ਦੇ ਸਾਰੇ ਅਵਾਣ ਆਉਂਦੇ ਸਨ, ਉਹਨਾਂ ਦਾ ਹੁਕਮ ਮੰਨਦੇ ਸਨ। ਤੇ ਰਹਿਤਲ ਬਹਿਤਲ ਇਹਨਾਂ ਦੀ ਬਿਲਕੁਲ ਠੇਠ ਪਿੰਡੂ ਸੀ। ਅੱਛਾ। ਤੇ ਵਾਈ ਬੀਜੀ ਇਹਨਾਂ ਦੀ ਬਿਹਤਰੀਨ ਸੀ ਸਾਡੇ ਵੱਡਿਆਂ ਦੀ। ਜੀ ਜੀ। ਸਾਡੇ ਬਜ਼ੁਰਗਾਂ ਦਾ ਰਕਬਾ ਮੇਰੇ ਪੜਦਾਦਾ ਜੀ ਦਾ ਜਿਹੜਾ ਉਹ ਕੋਈ 32 ਏਕੜ ਸੀ। ਠੀਕ ਹੈ। ਜਦੋਂ ਉਹ ਟਾਈਮ ਆਇਆ ਵੀ ਆਪਣਾ ਘਰ ਬੂਆ ਛੱਡਣ ਦਾ, ਤੇ ਤੁਸੀਂ ਆਪਣੇ ਬਜ਼ੁਰਗਾਂ ਕੋਲ ਕੀ ਕੁਝ ਸੁਣਿਆ, ਉਹਨਾਂ ਨੂੰ ਮਤਲਬ ਕੀ ਤਕਲੀਫਾਂ ਉਠਾਣੀਆਂ ਪਈਆਂ ਜਦੋਂ ਹਿਜਰਤ ਕਰਕੇ ਇੱਧਰ ਆਏ ਨੇ? ਮਾਲੀ ਨੁਕਸਾਨ ਤੇ ਖੈਰ ਹੋਇਆ ਹੀ ਹੋਇਆ, ਕਿਆ ਆਇਆ ਤੁਹਾਡੇ ਕੋਈ ਜਾਨੀ ਨੁਕਸਾਨ ਵੀ ਹੋਇਆ ਤੁਹਾਡੇ ਕੋਈ ਫੈਮਿਲੀ ਮੈਂਬਰਾਂ ਚੋਂ? ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਇਹ ਰੌਲਾ ਰੱਪਾ ਥੋੜੇ ਦਿਨਾਂ ਵਾਸਤੇ ਹੀ ਅਸੀਂ ਵਾਪਸ ਆ ਜਾਣਾ। ਤੋ ਆਖਰੀ ਵਕਤ ਤੱਕ ਦਾਦਾ ਜੀ ਦੇ ਦਿਲ ਤੋਂ ਉਹ ਗੱਲ ਨਹੀਂ ਗਈ। ਉਹਨਾਂ ਕਿਹਾ ਫੇਰ ਹੁਕਮ ਆ ਜਾਣਾ ਤੇ ਅਸਾਂ ਵਾਪਸ ਆਪਣੇ ਪਿੰਡ ਚਲਿਆ ਜਾਣਾ। 2-4 ਦਿਨ ਲਈ ਆ ਬਸ, ਅੱਗੇ ਪਿੱਛੇ। ਹਾਂਜੀ। ਤੇ ਜਦੋਂ 1947 ਦੇ ਵਿੱਚ ਇਹ ਅਵਾਨ ਉਥੋਂ ਉੱਠੇ ਨੇ ਦੂਜੇ ਮੁਸਲਮਾਨਾਂ ਵਾਂਗਰ, ਤੇ ਇਹਨਾਂ ਨੇ ਚੂੰਕਿ ਇੱਕ ਕਾਫਲੇ ਦੀ ਸ਼ਕਲ 'ਚ, ਮੁਨੱਜ਼ਮ ਸ਼ਕਲ 'ਚ ਇਹਨਾਂ ਨੇ ਹਿਜਰਤ ਕੀਤੀ ਹੈ, ਤੇ ਇਹਨਾਂ ਦਾ ਨੁਕਸਾਨ ਬਿਲਕੁਲ ਕੋਈ ਨਹੀਂ ਹੋਇਆ। ਅੱਛਾ, ਠੀਕ ਹੈ। ਮਾਲੀ ਨੁਕਸਾਨ ਤੇ ਹੋਇਆ ਹੈ, ਘਰ-ਬਾਰ ਤੇ ਛੱਡਣਾ ਪਿਆ। ਹਾਂ। ਪਸ਼ੂਆਂ ਦੇ ਰਸੇ ਇਹ ਵਾਢਾ ਸਨ, ਲੇਕਿਨ ਇਹ ਵੇ ਵੀ ਜਾਨਾਂ ਬਚਾ ਕੇ ਆ ਗਏ ਸੀ। ਠੀਕ। ਕੋਈ ਇੱਕ ਐਸਾ ਨਾ, ਚਾਹੇ ਉਹ ਹਿੰਦੂ ਕਮਿਊਨਿਟੀ ਦਾ ਹੀ ਚਾਹੇ ਜਾਂ ਫਿਰ ਸਿੱਖ ਬਰਾਦਰੀ ਦਾ, ਜਿਨ੍ਹਾਂ ਤੁਹਾਡੇ ਬਜ਼ੁਰਗਾਂ ਦੀ ਕੋਈ ਸਾਂਝ ਸੀ, ਜਿਨ੍ਹਾਂ ਨੂੰ ਇੱਥੇ ਆ ਕੇ ਵੀ ਯਾਦ ਕਰਦੇ ਰਹੇ? ਸਾਡੇ ਪਿੰਡ ਸਾਰੇ ਦੇ ਸਾਰੇ ਅਵਾਣ ਹੀ ਸਨ। ਠੀਕ ਹੈ। ਸਿਰਫ ਇੱਕ ਘਰ ਦੌਲੇ ਲੁਹਾਰ ਦਾ ਸੀ, ਜਿਹੜੇ ਕਿ ਹਿੰਦੂ ਕਮਿਊਨਿਟੀ ਨਾਲ ਤਾਲੁਕ ਰੱਖਦੇ ਸਨ। ਠੀਕ ਹੈ। ਤੇ ਇੱਕ ਹਰਨਾਮ ਸਿੰਘ ਸੀ ਉੱਥੇ, ਮੰਗਲ ਸਿੰਘ। ਅੱਛਾ। ਤੇ ਕੁਝ ਨਾਲ ਹੀ ਜੁੜਵਾ ਪਿੰਡ ਸੀ ਬੰਬੋਵਾਲ, ਉੱਥੇ ਥੋੜੇ ਜਿਹੇ ਘਰ ਹੈ ਸਨ ਹਿੰਦੂ ਰਾਜਪੂਤਾਂ ਦੇ। ਅੱਛਾ ਜੀ। ਠੀਕ। ਤੁਸੀਂ ਸਰ ਜੀ ਆਪਣੇ ਪਿੰਡ ਦਾ ਫੇਰ ਇੱਕ ਨਾਮ ਦੱਸੋ। ਸਿੰਘੋਵਾਲ ਪਿੰਡ ਇਹ ਸਾਡਾ ਜੱਦੇ ਅਮਜਦ ਹੀ ਸੀ, ਜਿਹਨੂੰ ਸਿੰਘ ਕਹਿੰਦੇ ਸਨ, ਸ਼ੇਰ ਆਖਦੇ ਸਨ। ਉਹਦੇ ਨਾਂ ਦੇ ਉੱਤੇ ਹੀ ਇਹ ਸਿੰਘੋਵਾਲ ਪਿੰਡ ਹੈ, ਜਿਹੜਾ ਕਿ ਮੁਕੇਰੀਆਂ ਤੋਂ 3-4 ਕਿਲੋਮੀਟਰ ਦੀ ਵਾਟ ਉੱਤੇ ਹੈ। ਠੀਕ ਹੈ। ਉੱਥੋਂ ਤੁਹਾਡਾ ਕਾਫਲਾ ਚੱਲਦਾ ਤੁਹਾਡੇ ਬਜ਼ੁਰਗਾਂ ਦਾ, ਤੇ ਡਾਇਰੈਕਟ ਇੱਥੇ ਭੂਰੇ ਕੀ ਆ ਕੇ ਵਸੇ, ਜਾਂ ਇਹਨਾਂ ਨੂੰ ਅੱਗੇ ਪਿੱਛੇ ਕੋਈ ਖੱਜਲ ਖਰਾਬ ਹੀ ਹੋਣਾ ਪਿਆ? ਸਾਡੇ ਬਜ਼ੁਰਗ ਪਹਿਲਾਂ ਖਾਨਪੁਰ ਕੈਂਪ ਲੱਗਾ ਸੀ, ਉਹ ਵੀ ਅਵਾਣਾ ਦਾ ਪਿੰਡ ਸੀ ਖਾਨਪੁਰ। ਉੱਥੋਂ ਫਿਰ ਤਹਿਸੀਲ ਦਸੂਹਾ, ਉੱਥੇ ਉਹਨਾਂ ਦਾ ਇਸਲਾਮੀਆ ਹਾਈ ਸਕੂਲ ਦੇ ਵਿੱਚ ਕੈਂਪ ਲੱਗਾ ਰਿਹਾ, 2-3 ਮਹੀਨੇ ਉੱਥੇ ਰਹੇ ਨੇ ਜੀ। ਉਸ ਤੋਂ ਬਾਅਦ ਫਿਰ ਵਾਇਆ ਅੰਮ੍ਰਿਤਸਰ ਵਾਘਾ ਦੇ ਜ਼ਰੀਏ ਫਿਰ ਵਾਲਟਨ ਇੱਥੇ ਸ਼ਿਫਟ ਹੋਏ ਸਨ। ਵਾਲਟਨ ਕੈਂਪ ਦੇ ਵਿੱਚ ਅਵਾਨ ਜਦੋਂ ਆਏ ਤੇ ਸਾਡੇ ਜਿਹੜੇ ਕਬੀਲੇ ਦੇ ਚੀਫ ਸਨ, ਚੌਧਰੀ ਅਬਦੁਲ ਕਰੀਮ ਸਾਹਿਬ ਪਢੇਰੀਏ, ਉਹਨਾਂ ਨੇ ਇਹ ਗੱਲ ਕਹੀ ਵੀ ਅਵਾਣੋਂ ਇੱਕੋ ਥਾਂ ਹੀ ਅਸੀਂ ਬਹਿ ਜਾਈਏ ਤੇ ਸਾਡੀ ਸਿਆਸੀ ਤਾਕਤ ਤੇ ਸਾਡੀ ਫੌਜੀ ਤਾਕਤ ਜਿਹੜੀ ਹੈ ਨਾ, ਉਹ ਬਰਕਰਾਰ ਰਹੇਗੀ। ਕਿਉਂ ਨਾ ਬਾਰਡਰ ਤੇ ਬਹਿ ਜਾਈਏ ਤੇ ਸਾਨੂੰ ਜ਼ਮੀਨਾਂ ਵੀ ਦੂਣ ਸਵਾਈਆਂ ਮਿਲਣਗੀਆਂ। ਪਰ ਸਾਡਾ ਕਬੀਲਾ ਵਿਖਰ ਗਿਆ, ਅਸੀਂ ਪਾਕਿਸਤਾਨ ਆ ਕੇ, ਉਹ ਫਿਰ ਜਿੱਥੇ ਸਿੰਘ ਸਮਾਏ ਉੱਥੇ ਹੀ ਉਹ ਚਲਾ ਗਿਆ। ਮੇਰੇ ਪੜਦਾਦਾ ਜੀ ਨੂਰਦੀਨ ਤੇ ਨਾਲ 2 ਬਜ਼ੁਰਗ ਹੋਰ ਜਿਹੜੇ ਆ, ਉਹਨਾਂ ਨੂੰ ਤਹਿਸੀਲਦਾਰ ਸਾਹਿਬ ਨੇ ਇਹ ਗੱਲ ਕਹੀ ਕਿ ਤੁਸੀਂ ਇੱਥੇ ਦੁਕਾਨਾਂ ਤੁਹਾਨੂੰ ਖੋਲ ਦਿੰਨੇ ਆ ਤੇ ਸ਼ਹਿਰੀ ਜ਼ਮੀਨ ਤੁਹਾਨੂੰ ਅਲਾਟ ਕਰ ਦਿੰਨੇ ਆ। ਪਰ ਉਹਨਾਂ ਨੇ ਕਿਹਾ ਨਹੀਂ, ਸਾਡੇ ਬੱਚੇ ਕਮਾਦ ਕਿੱਥੋਂ ਚੁੱਪਣਗੇ, ਔਰ ਅਸੀਂ ਸਾਗ ਖਾਣ ਵਾਲੇ ਆ, ਅਸੀਂ ਜਟਕਾ ਅਸੀਂ ਜੀਵਨ ਚਾਹੁੰਦੇ ਆ। ਠੀਕ। ਤੋ ਇਸ ਵਾਸਤੇ ਉਹਨਾਂ ਨੇ ਪਿੰਡੂ ਜ਼ਿੰਦਗੀ ਨੂੰ ਤਰਜੀਹ ਦਿੰਦਿਆਂ ਹੋਇਆਂ ਇੱਥੇ ਬੱਦੋਮਲੀ ਆਏ, ਔਰ ਬੱਦੋਮਲੀਓਂ ਫਿਰ ਆ ਕੇ ਪਤਾ ਲੱਗਾ ਕਿ ਭੂਰੇ ਕੇ ਫੱਤੇ ਵਾਲੀ 2 ਪਿੰਡ ਵਿਹਲੇ ਹੋਏ ਨੇ। ਅੱਛਾ। ਜਿੱਥੋਂ ਸਿੱਖ ਔਰ ਹਿੰਦੂ ਚਲੇ ਗਏ ਨੇ ਹਿੰਦੁਸਤਾਨ। ਲਿਹਾਜ਼ਾ ਇਹਨਾਂ ਪਿੰਡਾਂ 'ਚ ਆ ਕੇ ਫਿਰ ਸਾਡੇ ਬਜ਼ੁਰਗ ਜਿਹੜੇ ਨੇ, ਉਹਨਾਂ ਨੇ ਕਿਆਮ ਦਾ ਫੈਸਲਾ ਕੀਤਾ। ਬਹੁਤ ਜ਼ਬਰਦਸਤ ਜ਼ਮੀਨ ਸੀ ਇੱਥੋਂ ਦੀ। ਅੱਛਾ। ਜ਼ਰਖੇਜ਼ ਸੀ। ਜੀ। ਤੋ ਇਸ ਵਾਸਤੇ ਉਹਨਾਂ ਨੇ ਫਿਰ ਇੱਥੇ ਆ ਕੇ ਵਸਣਾ ਸ਼ੁਰੂ ਕਰ ਦਿੱਤਾ।
ਬਹੁਤ ਵਧੀਆ ਸਰ ਜੀ। ਅਸੀਂ ਹੁਣ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਇਹ ਪਿੰਡ ਜਿਹੜੇ ਸਨ ਸਾਬਤ ਹੋਗਾ ਕਿ ਇਹ ਸਿੱਖ ਕਮਿਊਨਿਟੀ ਦੇ ਪਿੰਡ ਸਨ ਫੋਰ 1947। ਇਹ 12 ਪਿੰਡ ਭਿੰਡਰ ਗੋਤਰੇ ਜੱਟਾਂ ਦੇ ਨੇ। ਅੱਛਾ ਜੀ। ਭੂਰੇ ਕੇ, ਫੱਤੇਵਾਲੀ, ਮੰਜੇ ਤੋੜ, ਦਾਤੇਵਾਲ, ਮੋਹਣ ਵਾਲੀ, ਵਾਹ ਤਲਵੰਡੀ ਭਿੰਡਰਾਂ, ਠੀਕ। ਹੱਲੋਵਾਲ, ਗਿੱਗੇ ਵਾਲੀ, ਰਈਆ ਖਾਸ, ਵਾਹ ਜੀ ਵਾਹ। ਬਾਠਾਂ ਵਾਲਾ, ਫੱਤੇ ਕੀ, ਮੱਤੇ ਕੀ ਥਰਪਾਲ, ਇਹ ਸਾਰੇ ਦੇ ਸਾਰੇ ਪਿੰਡ ਜਿਹੜੇ ਨੇ ਇਹ ਮੇਰਾ ਖਿਆਲ ਹੈ ਭਿੰਡਰ ਗੋਤ। ਭਿੰਡਰ ਗੋਤ ਦੇ ਜੱਟਾਂ ਦੇ ਨੇ। ਕੰਗ ਭੱਟੀ ਵੀ ਜਿੱਥੋਂ ਦਾ ਖੜਕੂ ਖੜਕ ਸਿੰਘ ਭਿੰਡਰ ਸੀ। ਕੰਗ ਜੱਟਾਂ। ਅੱਛਾ, ਉਹ ਕੰਗ ਸਨ। ਅੱਛਾ ਅਕਾਂਗ ਵੀ ਕੋਈ ਗੋਤ ਹੁੰਦੀ ਹੈ। ਜੀ। ਓਕੇ। ਅੱਛਾ, ਇਹ ਪੱਕੀ ਬਾਤ। ਮੈਂ ਸਮਝਦਾ ਭਿੰਡਰ ਸੀ ਉਹ। ਨਹੀਂ ਹੈ ਸਾਡੀ ਬੈਲਟ ਹੈ ਜਿਹੜੀ ਅੱਗੂ ਰਾਵੀਓਂ ਪਾਰ ਵੀ ਫੇਰ ਅੱਗੇ ਭਿੰਡਰ ਜੱਟਾਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਵੀ ਪਿੰਡ ਸ਼ੁਰੂ ਹੋ ਜਾਂਦੇ ਨੇ। ਉਹ ਵੀ ਦੱਸੋ। ਅੱਛਾ ਜੀ ਆਖਰੀ ਪਿੰਡ ਸਾਡਾ ਜਿਹੜਾ ਬਾਰਡਰ ਦੇ ਉੱਤੇ ਆ ਉਹ ਬਾਠਾਂ ਵਾਲਾ ਹੈ। ਹਾਂ, ਬਿਲਕੁਲ। ਭਿੰਡਰ ਸਬ ਕਾਸਟ ਦਾ ਆਖਰੀ ਪਿੰਡ ਹੈ। ਜੀ ਜੀ ਠੀਕ ਠੀਕ। ਅੱਛਾ ਸਰ ਜੀ, ਹੁਣ ਅਸੀਂ ਆਨੇ ਆ ਪਿੰਡ ਭੂਰੇ ਕੀ ਦੇ ਜਿੱਥੇ ਆ ਕੇ ਤੁਹਾਡੇ ਬਜ਼ੁਰਗ ਆ ਕੇ ਬੈਠੇ। ਇਹਦੇ ਬਾਰੇ ਤੁਸੀਂ ਕੀ ਸੁਣਿਆ ਇੱਥੇ ਆ ਕੇ ਕਿ ਇੱਥੇ ਇਸ ਪਿੰਡ ਨੂੰ ਵਸਾਉਣ ਵਾਲੇ ਜਾਂ 1947 ਦੇ ਇਸ ਪਿੰਡ ਦੇ ਵਿੱਚ ਜਿਹੜੇ ਲੋਕ ਰਹਿੰਦੇ ਸਨ ਉਹ ਉਹਨਾਂ ਦਾ ਤਾਲੁਕ ਕਿਸ ਮਜ਼ਹਬ ਨਾਲ ਸੀ, ਜਾਂ ਇਹਦੀ ਅਗਰ ਤਾਰੀਖ ਦੇ ਬਾਰੇ ਤੁਹਾਨੂੰ ਪੁੱਛੀਏ ਕੀ ਕੁਝ ਤੁਸੀਂ ਜਾਣਦੇ ਹੋ ਜਾਂ ਕੀ ਪੜ੍ਹਿਆ ਤੁਸੀਂ ਇਹਦੇ ਬਾਰੇ? ਮੈਨੂੰ ਬਚਪਨ ਤੋਂ ਆਪਣੇ ਪਿੰਡ ਦਾ ਪਿਛੋਕੜ ਜਾਣਨ ਦਾ ਬੜਾ ਸ਼ੌਕ ਸੀ ਤੇ ਮੈਂ ਅਕਸਰੋ ਬੇਸ਼ਤਰ ਆਪਣੇ ਬਜ਼ੁਰਗਾਂ ਕੋਲ ਇਥੋਂ ਦੀ ਜਾਣਕਾਰੀ ਪੁੱਛਦਾ ਸਾਂ। ਸਾਡਾ ਪਿੰਡ ਅੱਜ ਤੋਂ ਕੋਈ 4-450 ਸਾਲ ਪਹਿਲਾਂ ਭੂਰਾ ਤੇ ਫੱਤਾ ਦੋ ਸਕੇ ਭਰਾਵਾਂ ਨੇ ਆਬਾਦ ਕੀਤਾ। ਵਾਹ। ਭੂਰੇ ਨੇ ਭੂਰੇ ਕੇ ਦੀ ਮੋੜੀ ਗੱਡੀ, ਜਦ ਕਿ ਉਹਦੇ ਨਿੱਕੇ ਭਰਾ ਫੱਤੇ ਵਾਲੀ ਨੇ ਫੱਤੇ ਵਾਲੀ ਦੀ ਬੁਨਿਆਦ ਬੰਨੀ। ਅੱਛਾ ਅੱਛਾ। ਤੋ ਜਿਹੜੇ ਭਿੰਡਰ ਨੇ ਉਹਨਾਂ ਦੀ ਜਿਹੜੀ ਦੰਦ ਕਥਾ ਹੈ ਉਹਦੇ ਮੁਤਾਬਕ ਉਹ ਦਿੱਲੀੋਂ ਆਏ ਨੇ, ਜਦ ਕਿ ਇਸ ਪਿੰਡ ਦੇ ਵਿੱਚ ਸਾਰੀਆਂ ਕੌਮਾਂ ਔਰ ਜ਼ਾਤਾਂ ਦੇ ਲੋਕ ਰਹਿੰਦੇ ਸਨ। 140 ਘਰ ਇੱਥੇ 1922 ਤੱਕ ਚੰਗੜ ਸਨ, ਚੰਗੜ ਮੁਸਲਮਾਨ। ਅੱਛਾ। ਉਹ ਇੱਥੋਂ ਚਲੇ ਗਏ ਹੈਡ ਬਰਾਲੇ, ਜੜਾਂ ਵਾਲੇ ਤੇ ਗੁਜਰਾਂ ਵਾਲੇ। ਅੱਛਾ। ਤੇ ਇਸ ਤੋਂ ਇਲਾਵਾ ਇੱਥੇ ਬ੍ਰਾਹਮਣ ਸਨ, ਝਿਊਰ ਸਨ ਜੀ, ਖੱਤਰੀ ਸਨ, ਠੀਕ ਹੈ। ਤੇ ਸਿੱਖ ਜ਼ਿਆਦਾਤਰ ਭਿੰਡਰ ਹੀ ਸਨ, ਲੇਕਿਨ ਉਹਦੇ ਨਾਲ ਨਾਲ ਪਿਆਰਾ ਸਿੰਘ ਔਲਖੁਰੀ ਇੱਕ ਘਰ ਔਲਖਾਂ ਦਾ ਸੀ। ਅੱਛਾ। ਤੇ ਮਾਸਟਰ ਅਮਰ ਸਿੰਘ ਤੇ ਉਹਨਾਂ ਦੇ ਇੱਕ ਭਾਈ ਮੂਲਾ ਸਿੰਘ, ਇਹ ਜਿਹੜੇ ਨੇ ਇਹ ਹੋਰ ਗੋਤ ਦੇ ਸਨ, ਜਦ ਕਿ ਟੇਕ ਸਿੰਘ ਬਾਜਵਾ ਇੱਥੇ ਸੀਓਵਾਲ ਸਜਾਦੇ ਤੋਂ ਆ ਕੇ ਵਸਿਆ ਸੀ। ਟੇਕ ਸਿੰਘ ਬਾਜਵਾ। ਟੇਕ ਸਿੰਘ ਬਾਜਵਾ ਮਤਲਬ ਕਹਿ ਲਓ ਕਿ ਦੋ ਹੀ ਘਰ ਹਨ, ਇੱਕ ਔਲਖਾਂ ਦਾ ਤੇ ਇੱਕ ਬਾਜਵਿਆਂ ਦਾ। ਇੱਕ ਬਾਜਵਿਆਂ ਦਾ, ਇੱਕ ਮਾਸਟਰ ਅਮਰ ਸਿੰਘ ਹੋਰਾਂ ਦੀ ਵੀ ਜ਼ਾਤ ਕੋਈ ਹੋਰ ਸੀ। ਅੱਛਾ ਅੱਛਾ। ਤੇ ਸੰਤ ਸਿੰਘ ਤਰਖਾਨ ਜਿਹੜਾ ਸੀ ਉਹ ਤਰਖਾਨ ਸੀ, ਹੈ ਉਹ ਵੀ ਸਿੱਖ ਸੀ। ਜੀ ਜੀ ਜੀ। ਤੇ ਬ੍ਰਾਹਮਣ ਇੱਥੋਂ ਦੇ ਬੜੇ ਮਸ਼ਹੂਰ ਸਨ। ਅੱਛਾ। ਉਹ ਕਿਸ ਲਿਹਾਜ਼ ਨਾਲ ਜੀ, ਮਤਲਬ ਉਹ ਦੁਕਾਨਦਾਰੀ ਜਾਂ ਫਿਰ ਵਿਆਜ ਦੇ ਪੈਸੇ ਜਾਂ ਕਿਸ ਵਜ੍ਹਾ ਤੋਂ? ਇੱਥੇ ਸੂਦੀ ਕਾਰੋਬਾਰ ਜਿਹੜਾ ਉਹ ਨਹੀਂ ਸੀ ਹੈ। ਅੱਛਾ। ਇੱਥੋਂ ਦੇ ਜਿਹੜੇ ਖੱਤਰੀ ਸਨ ਉਹਨਾਂ ਨੇ ਦੁਕਾਨਾਂ ਪਾਈਆਂ ਸਨ। ਤੇ ਜਵਾਰੀ ਸ਼ਾਹ ਖੱਤਰੀ ਸੀ ਇੱਥੇ, ਜਿਹੜਾ ਕਿ 6-7 ਮਹੀਨਿਆਂ ਮਗਰੋਂ ਗਿਆ ਪਾਕਿਸਤਾਨ ਬਣਨ ਤੋਂ। ਅੱਛਾ। ਉਹਦੀ ਦੁਕਾਨ ਸੀ। ਛੱਬਾ ਖੱਤਰੀ ਸੀ, ਉਹਦੀ ਦੁਕਾਨ ਸੀ। ਵਾਹ। ਨਾਥੇ ਬਾਹਮਣ ਦੀ ਦੁਕਾਨ ਸੀ। ਵਾਹ ਜੀ ਵਾਹ। ਤੇ ਪਰਚੂਨ ਦੀਆਂ ਹੀ ਹੱਟੀਆਂ ਸਨ ਇਹਨਾਂ ਦੀਆਂ ਸਾਰਿਆਂ ਦੀਆਂ। ਠੀਕ ਹੈ ਠੀਕ ਹੈ। ਮੈਂ ਸਰ ਜੀ ਤੁਹਾਨੂੰ ਫਿਰ ਇਸ ਗੱਲ ਵੱਲ ਲੈ ਕੇ ਆਣਾ ਵਾ। ਤੁਸੀਂ ਇੱਕ ਪਿੱਛੇ ਗੱਲ ਕੀਤੀ ਮੋੜੀ ਗੱਡੀ ਜੀ, ਤੇ ਬਹੁਤ ਸਾਰੇ ਲੋਕ ਨਹੀਂ ਜਾਣਦੇ, ਮੇਰਾ ਨਾਮ ਵੀ ਉਸੇ ਹੀ ਸਫ ਦੇ ਵਿੱਚ ਸ਼ਾਮਲ ਹੈ। ਇਹ ਜਰਾ ਥੋੜਾ ਇਹਦੇ ਤੇ ਤੁਸੀਂ ਚਾਨਣ ਪਾਓ ਕਿ ਮੋੜੀ ਕੱਢਣਾ ਕਿਹਨੂੰ ਕਹਿੰਦੇ ਸਨ? ਪੁਰਾਣੇ ਜ਼ਮਾਨੇ 'ਚ ਜਦੋਂ ਕੋਈ ਨਵਾਂ ਪਿੰਡ ਵਸਾਇਆ ਜਾਂਦਾ ਸੀ ਤੇ ਇੱਕ ਜਿਹੜਾ ਖਾਨਦਾਨ ਦਾ ਵੱਡਾ ਬਜ਼ੁਰਗ ਹੁੰਦਾ ਸੀ, ਸਤਵੰਤਾ ਪਤਵੰਤਾ ਬਾਬਾ, ਉਹਦੇ ਹੱਥੋਂ ਕੋਈ ਨਾ ਕੋਈ ਵੱਡਾ ਸਾਰਾ ਤਣਾ ਜਿਹੜਾ ਕਿ ਸਾਡੇ ਇਹਨਾਂ ਇਲਾਕਿਆਂ ਦੇ ਵਿੱਚ ਬੇਰੀ ਦਾ ਹੁੰਦਾ ਸੀ, ਅੱਛਾ ਜੀ, ਉਹ ਜ਼ਮੀਨ ਦੇ ਵਿੱਚ ਟਾਣ ਇਹ ਗੱਡਿਆ ਜਾਂਦਾ ਸੀ ਤੇ ਉਹ ਅਮੂਮਨ ਹਰਾ ਹੋ ਜਾਂਦਾ ਸੀ। ਅੱਛਾ। ਔਰ ਸ਼ਮਾਲ ਵਾਲੇ ਪਾਸੇ ਯਾਨੀ ਪਹਾੜ ਵਾਲੀ ਵੱਖੀ ਉਹਨੂੰ ਦਬਿਆ ਜਾਂਦਾ ਸੀ, ਕਹਿ ਲੋ ਗੱਡਿਆ ਜਾਂਦਾ ਸੀ। ਠੀਕ ਹੈ। ਤੇ ਉਹ ਫਿਰ ਬਿਰਛ ਬਣ ਜਾਂਦਾ ਸੀ, ਦਰਖਤ ਬਣ ਜਾਂਦਾ ਸੀ। ਵਾਹ। ਤੇ ਉਹਨੂੰ ਬੜਾ ਬਾਇਸੇ ਬਰਕਤ ਸਮਝਦੇ ਸਨ ਲੋਕ। ਤੇ ਪਰਲੇ ਇਲਾਕੇ ਦੇ ਵਿੱਚ ਚਲੇ ਜਾਈਏ ਤੇ ਉੱਥੇ ਜੰਡ ਦਾ ਬੀਜਿਆ ਜਾਂਦਾ ਸੀ, ਜਦ ਕਿ ਇੱਧਰ ਬੇਰੀ ਦਾ। ਵਾਹ ਜੀ ਵਾਹ। ਉਹਦੇ ਆਲੇ ਦੁਆਲੇ ਫਿਰ ਪਿੰਡ ਵਸਦਾ ਹੁੰਦਾ ਸੀ। ਠੀਕ ਠੀਕ। ਸਰ ਜੀ ਫਿਰ ਅਸੀਂ ਆਨੇ ਆ, ਤੁਸੀਂ ਖੱਤਰੀਆਂ ਦੁਕਾਨਦਾਰਾਂ ਦੇ ਨਾਂ ਦੱਸੇ, ਜਿਹੜੇ ਸਿੱਖ ਸਰਦਾਰ ਇੱਥੇ ਰਹਿੰਦੇ ਸਨ ਪੁਰਾਣੇ, ਉਹਨਾਂ ਦੇ ਨਾਂ ਦੱਸੇ।
ਲੰਬੜਦਾਰ ਦਾ ਨਾਂ ਕੀ ਸੀ ਇਸ ਪਿੰਡ ਦਾ ਜਿਹੜਾ? ਇਹ ਪਿੰਡ 5 ਪੱਤੀਆਂ ਤੇ ਮੁਸ਼ਤਮਿਲ ਹੈ ਅੱਛਾ ਤੇ 3 ਨੰਬਰਦਾਰ ਜਿਹੜੇ ਨੇ ਉਹ ਸਿੱਖ ਸਨ ਤੇ 2 ਮੁਸਲਮਾਨ ਸਨ। ਠੀਕ ਹੈ। ਤੇਜਾ ਸਿੰਘ ਨੰਬਰਦਾਰ, ਵਾਹ। ਦਿਆਲ ਸਿੰਘ ਨੰਬਰਦਾਰ ਤੇ ਦੀਵਾਨ ਸਿੰਘ ਨੰਬਰਦਾਰ। ਹੂੰ। ਇਸ ਤੋਂ ਇਲਾਵਾ ਜਿਹੜੇ ਸਨ ਗੁਲਾਮ ਰਸੂਲ ਨੰਬਰਦਾਰ ਸਨ ਮੁਸਲਮਾਨ ਜੀ। ਤੇ ਦੀਨ ਮੁਹੰਮਦ ਨੰਬਰਦਾਰ ਸਨ ਮੁਸਲਮਾਨ। ਠੀਕ ਹੈ। ਜਿਨ੍ਹਾਂ ਦੇ ਵੱਡੇ ਬਜ਼ੁਰਗ ਵੀ ਆਲਾ ਨੰਬਰਦਾਰ ਰਹੇ ਨੇ ਗੌਹਰ ਅਲੀ ਸਾਹਿਬ। ਜੀ 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 ਠੀਕ। ਯਾਨੀ ਉਹ ਵੀ ਪਿੰਡਰੀ ਜੱਟ ਸਨ, ਪਿੰਡਰ ਜਾਟੀ ਸਨ। ਯਾਨੀ ਜਿਹੜੇ ਕਬੀਲੇ ਮੁਸਲਮਾਨ ਹੋ ਗਏ ਉਹਨਾਂ ਦੀ ਜਿਹੜੀ ਅੱਗੋਂ ਨਸਲ ਸੀ ਉਹ ਪਿੰਡਰ ਜਾਟੀ ਸਨ, ਪਿੰਡਰ ਜਾਟੀ ਔਰ ਇਕੱਠੇ ਹੀ ਜਿਹੜੇ ਨੇ ਮਤਲਬ ਇਸ ਪਿੰਡ ਰਲ ਦੇ ਮਿਲ ਕੇ ਰਹਿੰਦੇ। 2 ਲੰਬੜਦਾਰੀਆਂ ਮੁਸਲਮਾਨਾਂ ਕੋਲ ਤੇ 3 ਸਿੱਖਾਂ ਕੋਲ। ਠੀਕ ਹੈ। ਸਰ ਜੀ ਇਸ ਗੱਲ ਦਾ ਹੋਰ ਕੋਈ ਥੋੜਾ ਜਿਹਾ ਖੁਲਾਸਾ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਤੇਜਾ ਸਿੰਘ ਦਾ ਨਾਮ ਲਿਆ, ਉਹ ਕਿਹੜੀ ਪੱਤੀ ਦਾ ਨੰਬਰਦਾਰ ਸੀ? ਮਤਲਬ ਪਿੰਡੂ ਹੁੰਦਾ ਨਾ ਕਿਸੇ ਬਾਅਦ ਪਿੰਡਾਂ ਦੇ ਚੱਲਾਂ ਵੀ ਹੁੰਦੀਆਂ ਸਨ ਕਿ ਅਲੈਂਦੀ ਪੱਤੀ ਦਾ ਨੰਬਰਦਾਰ ਸੀ ਜਾਂ ਇਹ ਦੇਖੋ ਜੀ, ਇੱਥੇ ਜਿਹੜੇ ਉਸ ਜ਼ਮਾਨੇ ਦੇ ਵਿੱਚ ਖੇਤਰ ਹਾਂ ਮੰਨੇ ਜਾਂਦੇ ਸਨ, ਅਰੋੜਾ ਖੇਤਰ, ਹਾਂ ਜ਼ੈਲਦਾਰਾਂ ਦਾ ਖੇਤਰ, ਜੀ ਜੀ ਗਾਜਰਾਂ ਵਾਲਾ ਖੇਤਰ, ਵਾਹ। ਫਿਰ ਇਸ ਤੋਂ ਇਲਾਵਾ ਸਰਕਾਰ ਵਾਲੀਆਂ ਪੱਟੀਆਂ ਹੂੰ। ਤੇ ਇਹ ਜਿਹੜੇ ਸੰਨਾ ਵੱਡੇ ਵੱਡੇ ਅਰੋੜਿਆਂ ਦਾ ਖੇਤਰ, ਹੂੰ। ਬਾਹਮਣਾਂ ਦਾ ਖੇਤਰ। ਹੂੰ। ਤੋਂ ਜਿਹੜੀ ਪੱਤੀ ਹੈ ਸਾਡੇ ਜਿਹੜੇ ਪਾਸੇ ਅਸੀਂ ਬੈਠੇ ਆ, ਜਾਂ ਸਕੂਲ ਵੀ ਇਸ ਪਾਸੇ ਤੇ ਜਿਹੜਾ ਨਾ ਉਹ ਹਿੰਦੂਆਂ ਦੀ ਪੱਤੀ ਮਸ਼ਹੂਰ ਸੀ, ਜੀ ਅੱਛਾ ਪੱਤੀ ਹਿੰਦੂਆਂ। ਠੀਕ ਹੈ। ਤੇ ਅਸੀਂ ਇਹ ਪਿੰਡ ਦੀ ਕਿਹੜੀ ਬਾਈ ਹੋਈ ਜੀ ਜਿੱਥੇ ਅਸੀਂ ਬੈਠੇ ਹਾਂ ਇਸ ਵੇਲੇ? ਲਹਿੰਦੀ ਬਾਈ। ਅਸੀਂ ਪਿੰਡ ਦੀ ਦੱਖਣ ਤੇ ਲਹਿੰਦੀ ਨੁਕਰੇ ਬੈਠੇ ਹਾਂ। ਗੁੱਟ ਚ ਬੈਠੇ ਹਾਂ ਜੀ। ਠੀਕ ਹੈ। ਠੀਕ। ਹਰ ਜੀ ਵਸੇਬਾ ਕਿਸ ਤਰ੍ਹਾਂ ਦਾ ਸੀ? ਬਜ਼ੁਰਗ ਕੀ ਦੱਸਦੇ ਰਹੇ ਜਾਂ ਤੁਸੀਂ ਕੀ ਉਹਨਾਂ ਕੋਲ ਸੁਣਿਆ? ਇਹ ਪਿੰਡ ਜਿਹੜਾ ਇੱਥੇ ਸਵਾਏ ਲੂਣ ਦੇ ਹਾਂ। ਹਰ ਚੀਜ਼ ਇੱਥੇ ਆਪ ਪੈਦਾ ਹੁੰਦੀ ਸੀ। ਇੰਨੀ ਕੁ ਇੱਥੋਂ ਦੀ ਜ਼ਰਖੇਜ਼ ਤੇ ਉਪਜਾਊ ਜ਼ਮੀਨ ਸੀ। ਵਾਹ ਜੀ ਵਾਹ। ਇਹ ਸੋਨਾ ਉਗਲਣ ਵਾਲੀ ਧਰਤੀ ਸੀ। ਹੂੰ। ਦੁਕਾਨਾਂ ਇੱਥੇ ਸਨ, ਕੱਪੜਾ ਇੱਥੇ ਬੁਣਿਆ ਜਾਂਦਾ ਸੀ। ਆਲਾ ਤੇ ਨਫੀਸ ਕਿਸਮ ਦਾ ਕੱਪੜਾ ਜਿਹੜਾ ਬੁਣਿਆ ਜਾਂਦਾ ਸੀ। ਮੀਰਾ ਬਖਸ਼ ਜੁਲਾ ਤੇ ਰਹਿਮਤ ਜੁਲਾ ਜਿਹੜੇ ਨੇ ਬਿਹਤਰੀਨ ਕੱਪੜਾ ਬੁਣਦੇ ਸਨ। ਹੂੰ। ਇੱਕ ਪੁਰਾਣੇ ਬਜ਼ੁਰਗ ਜਿਨ੍ਹਾਂ ਦਾ ਜਨਮ 1922 ਦਾ ਸੀ, ਨੰਬਰਦਾਰ ਵੀ ਸਨ, ਉਹਨਾਂ ਮੈਨੂੰ ਦੱਸਿਆ ਵੀ ਮੈਂ ਜਦੋਂ ਇੱਥੋਂ ਦਾ ਕੱਪੜਾ ਪਾ ਕੇ ਜਾਂਦਾ ਹੁੰਦਾ ਸਾਂ ਅੱਛਾ। ਤੇ ਲੋਕ ਥਾਣੇ ਕਚਹਿਰੀ 'ਚ ਮੇਰਾ ਲਿਬਾਸ ਵਹਿੰਦੇ ਹੁੰਦੇ ਸਨ। ਵਾਹ ਜੀ ਵਾਹ। ਤੇ ਇਸ ਤੋਂ ਅੱਡ ਇੱਥੇ ਸੁਨਿਆਰਿਆਂ ਦੀਆਂ ਦੁਕਾਨਾਂ ਸਨ। ਵੇਖੋ ਸੋਨੇ ਦਾ ਵੀ ਕੰਮ ਜਿਹੜਾ ਕਢਾਈ ਦਾ ਇੱਥੇ ਹੀ ਹੁੰਦਾ ਸੀ। ਪੀਰੇ ਸੁਨਿਆਰੇ ਹੋਰੀ, ਲਤੀਫ ਸੁਨਿਆਰੇ ਹੋਰੀ ਮਸ਼ਹੂਰ ਸਨ ਇੱਥੋਂ ਦੇ। ਉਹਨਾਂ ਨੇ ਆਪਣੀਆਂ ਹੱਟੀਆਂ ਇੱਥੇ ਪਾਈਆਂ ਸਨ। ਅੱਛਾ। ਤੇ ਤੇਲ ਇੱਥੇ, ਕੋਲੂ ਇੱਥੇ ਸੀ। ਹੂੰ। 3 ਕੋਲੂ ਸਨ ਇੱਥੇ। ਜੀ ਜੀ। ਹਰ ਚੀਜ਼ ਇੱਥੇ ਪੈਦਾ ਹੁੰਦੀ ਸੀ। ਠੀਕ। ਵਾਹ ਵਾਹ ਵਾਹ। ਠੀਕ। ਇੱਥੋਂ ਦੀਆਂ ਸਬਜ਼ੀਆਂ, ਇੱਥੋਂ ਦੇ ਮਸਰ, ਹੂੰ। ਇੱਥੋਂ ਦੇ ਚਣੇ, ਹੂੰ। ਕਣਕ, ਕਪਾਹ, ਕਮਾਦ, ਗੁੜ ਇੱਥੋਂ ਦਾ ਵਧੀਆ, ਹਰ ਚੀਜ਼ ਇੱਥੇ ਪੈਦਾ ਹੁੰਦੀ ਸੀ। ਠੀਕ। ਸ਼ਹਿਰ ਕਿਹੜਾ ਲੱਗਦਾ ਸਰ ਜੀ? ਇੱਥੇ ਪਹਿਲੇ ਦੌਰ ਵਿੱਚ ਹੂੰ। ਲੋਕੀ ਖਰੀਦਦਾਰੀ ਵਾਸਤੇ ਹੂੰ। ਬੱਦੋਮਲੀ ਤੇ ਕਲਾਸ ਵਾਲੇ ਜਾਂਦੇ ਸਨ। ਹੂੰ। ਕੋਈ ਵਿਆਹ ਸ਼ਾਦੀ ਆ ਜਾਨੀ ਕਿ ਖਰੀਦਦਾਰੀ ਬਹੁਤੀ ਜਿਹੜੀ ਹੈ ਉਹ ਬੱਦੋਮਲੀ ਤੋਂ ਕਰਦੇ ਸਨ। ਹੂੰ। ਰੇਲਵੇ ਸਟੇਸ਼ਨ ਵੀ ਬੱਦੋਮਲੀ ਸੀ, ਜਿਹੜਾ ਕਿ ਇੱਥੋਂ 7 ਕੋਹ ਹੈ। ਅੱਛਾ। 7 ਕੋਹ ਕਲਾਸ ਵਾਲਾ, ਹਾਂ। 7 ਕੋਹ ਡਮਾਲਾ, ਹੂੰ। 7 ਕੋਹ ਇੱਥੋਂ ਮਹਿਤਾ ਸੂਜਾ, ਵਾਹ ਵਾਹ ਤੇ ਜੀ ਵਾਹ। 7 ਕੋਹ ਇੱਥੋਂ ਰਈਆ ਖਾਸ, ਵਾਹ ਤੇ 7 ਕੋਹ ਇੱਥੋਂ ਨਾਰੰਗੇ। ਵਾਹ। ਠੀਕ। ਜਦ ਕਿ ਨਾਰਵਾਲ ਕਿਲਾ ਇਸ ਪਿੰਡ ਤੋਂ ਨਾਰੋਵਾਲ ਜਿਹੜਾ ਉਹ 10 ਕੋਹ ਹੈ। 20 ਕੋ ਅੰਮ੍ਰਿਤਸਰ ਹੈ ਤੇ 20 ਕੋਈ ਗੁਜਰਾਲ ਹੈ ਤੇ 20 ਕੋਈ ਸਿਆਲਕੋਟ ਹੈ। ਉਹ ਵਾਹ ਜੀ ਵਾਹ। ਵਾਹ ਵਾਹ 30 ਕੋ ਇਥੋਂ ਜੰਮੂ ਹੈ ਤੇ 30 ਕੋਈ ਇਥੋਂ ਲਾਹੌਰ ਹੈ। ਵਾਹ। ਵਾਹ ਜੀ। ਕੀ ਬਾਤ, ਕੀ ਬਾਤ। ਮੇਲੇ ਛੇਲੇ ਬੜੇ ਲੱਗਦੇ ਸਨ। ਅੱਜ ਕੱਲ ਤੁਹਾਨੂੰ ਪਤਾ ਲੜਾਈਆਂ ਝਗੜਿਆਂ ਨੇ ਮੇਲੇ ਖਤਮ ਕਰ ਦਿੱਤੇ। ਆਪਣੇ ਪਿੰਡ 'ਚ ਕੋਈ ਮੇਲਾ ਲੱਗਦਾ ਸੀ ਮਸ਼ਹੂਰ ਜਾਂ ਕਿਤੇ ਗਿਰਦੋਨਵਾ ਕਿਸੇ ਪਿੰਡ 'ਚ? ਸਾਡੇ ਪਿੰਡ ਕੋਈ ਮਸ਼ਹੂਰ ਮੇਲਾ ਨਹੀਂ ਸੀ ਲੱਗਦਾ। ਠੀਕ ਹੈ। ਛੋਟੀ ਸਤਹ ਦੇ ਉੱਤੇ 2 ਮੇਲੇ ਲੱਗਦੇ ਹੁੰਦੇ ਸਨ, ਫਕੀਰਾਂ ਦੇ, ਉਹ ਬਜ਼ੁਰਗ ਸਨ। ਅੱਛਾ ਜੀ। ਜਿੱਥੇ ਬਾਬੇ ਨਿਸ਼ਾਨ ਅਲੀ ਹੁਰਾਂ ਦਾ ਸੀ, ਬਾਬੇ ਕਾਦਰ ਸ਼ਾਹ ਦੇ ਨਾਂ ਨਾਲ ਮੇਲਾ ਲੱਗਦਾ ਸੀ। ਠੀਕ ਹੈ। ਤੇ ਬਾਬੇ ਜੁਮੇ ਸ਼ਾਹ ਦਾ ਮੇਲਾ ਜਿਹੜਾ ਉਹ ਲੱਗਦਾ ਸੀ ਪਹਾੜ ਵਾਲੇ ਮਹੱਲੇ 'ਚ। ਅੱਛਾ। ਇਹ ਤੋਂ ਇਲਾਵਾ ਜਿਹੜੇ ਵੱਡੇ ਮੇਲੇ ਸਨ ਉਹ ਇਲਾਕੇ ਦੇ, ਉਹ ਇਹ ਹੀ ਸਨ। ਗੁੱਲੂ ਸ਼ਾਹ ਦਾ ਮੇਲਾ ਜਿਹੜਾ ਉਹ ਹੀ ਮਸ਼ਹੂਰ ਸੀ, ਜਿਹੜਾ ਕੋਰੇ ਕੇ ਲੱਗਦਾ ਸੀ। ਇਹ ਮਾਂਗੇ ਦਾ ਮੇਲਾ ਲੱਗਦਾ ਸੀ। ਮਾਂਗੇ ਦਾ ਮੇਲਾ ਜਿਹੜਾ ਹਜ਼ਰਤ ਸ਼ਾਹ ਦੀਵਾਨ ਦਾ, ਉਹ ਵੀ ਮਸ਼ਹੂਰ ਸੀ। ਮਸ਼ਹੂਰ ਸੀ। ਅੱਛਾ ਜੀ। ਅੱਛਾ ਜੀ। ਠੀਕ। ਬੱਦੋਮਲੀ ਦਾ ਮੇਲਾ ਲੱਗਦਾ ਜੀ, ਪੂਰੀ ਵਾਲੀ ਸਰਕਾਰ ਦਾ, ਉਹ ਵੀ ਬੜਾ ਵੱਡਾ ਮੇਲਾ ਜੀ। ਭੂਰੀ ਵਾਲਿਆਂ ਨਾਲ ਇੱਥੋਂ ਦੇ ਜਿਹੜੇ ਨੇ ਲੋਕ ਰੂਹਾਨੀ ਤੌਰ ਤੇ ਜੁੜੇ ਹੋਏ ਸਨ। ਮਸਲਨ ਇਸ ਪਿੰਡ ਦੀ ਵਜ੍ਹਾ ਸ਼ੋਹਰਤ ਪੀਰ ਮੁਹੰਮਦ ਉਰਫ ਪੀਰ ਮਾਈ ਵੀ ਹੈ।
ਜਿਹੜੇ ਕਿ ਮੁਰੀਦ ਸਨ ਭੂਰੀ ਵਾਲਿਆਂ ਦੇ। ਉਹ ਵੀ ਨੰਬਰਦਾਰ ਸਨ, ਪਹਿਲੇ ਦੌਰ 'ਚ ਉਹ ਗੁਜ਼ਰੇ ਨੇ। ਆ ਮਸ਼ਹੂਰੀ ਦੀ ਵਜ੍ਹਾ ਯਾਨੀ ਇਹ ਉਹ ਪੀਰ ਸਾਹਿਬ ਨਾਲ ਜਿਹੜੀ ਜੁੜਤ ਹੈ ਇਹਨਾਂ ਦੀ ਉਹ ਵੀ ਹੈ। ਠੀਕ ਹੈ। ਤੇ ਆਪਣਾ ਸਰ ਜੀ ਇਹ ਵੀ ਦੱਸੋ ਕਿ ਕਿਆ ਸਿੱਖ ਵੀ ਮੰਨਦੇ ਸਨ ਜਿਹੜੇ ਤੁਹਾਡੇ ਪਿੰਡ ਛੋਟੇ ਤੁਸੀਂ ਦੱਸਿਆ ਦਰਬਾਰ ਇਹ ਜਿਹੜੇ ਚੜਾਵੇ ਚੂਰਮੇ ਵਗੈਰਾ ਚਾੜਦੇ ਸਾਡੇ ਪਿੰਡ ਦੇ ਜਿਹੜੇ ਸਿੱਖ ਸਨ, ਹਾਂ ਇਹ ਜਿਹੜਾ ਮਹੱਲਾ ਸਾਡਾ ਜਿੱਥੇ ਅਸੀਂ ਹੁਣ ਆਵਾਨ ਵਸਨੇ ਪਏ ਆ, ਇਹਨੂੰ ਮਸੰਦਾਂ ਦਾ ਮਹੱਲਾ ਕਿਹਾ ਜਾਂਦਾ ਹੈ। ਇਹ ਬਿਲਕੁਲ ਲਿਬਰਲ ਤੇ ਸੈਕੂਲਰ ਟਾਈਪ ਇਹ ਸਿੱਖ ਸਨ, ਅੱਛਾ ਔਰ ਸਰਵਰੀਏ ਸਨ ਤੇ ਸੁਲਤਾਨੀ ਸਨ। ਬਕਾਇਦਾ ਖਤਮ ਤੋਂ ਹੁੰਦੇ ਸਨ 11ਵੀਂ ਸ਼ਰੀਫ ਦਾ। ਜੀ ਔਰ ਇਹ ਝਟਕਾ ਮੀਟ ਨਹੀਂ ਸਨ ਖਾਂਦੇ, ਇਹ ਜ਼ਬੀਹਾ ਖਾਂਦੇ ਸਨ। ਹਜ਼ਰਤ ਸਖੀ ਸਰਵਰ ਦੇ ਮੰਨਣ ਵਾਲੇ। ਹਾਂਜੀ ਸਰ ਵਾਹ ਜੀ ਵਾਹ ਕੀ ਬਾਤ ਹੈ। ਤੇ ਬਾਕੀ ਕੁਝ ਸਿੱਖ ਜਿਹੜੇ ਥੋੜੇ ਜਿਹੇ ਨੇ ਉਹ ਨਾਮਧਾਰੀਏ ਵੀ ਇੱਕ ਦੋ ਘਰ ਹੈ ਸਨ, ਜਿਵੇਂ ਸੰਤ ਸਿੰਘ ਤਰਖਾਨ ਹੁਰੀ ਤੇ ਇੱਕ ਦੋ ਹੋਰ ਪਰਾਂ ਜਿਹੜੇ ਸਨ ਨਾ ਉਹ ਨਾਮਧਾਰੀਏ ਵਿਚਾਰਧਾਰਾ ਦੇ ਵੀ ਹੈ ਸਨ। ਜੀ ਠੀਕ ਗੁਰਦੁਆਰਾ ਹੈ ਸੀ ਇੱਥੇ ਕੱਚਾ ਗੁਰਦੁਆਰਾ ਸੀ ਜਿਹਨੂੰ ਉਸ ਜ਼ਮਾਨੇ ਧਰਮਸ਼ਾਲਾ ਕਿਹਾ ਜਾਂਦਾ ਸੀ, ਜਿਹਦਾ ਕਿ ਭਾਈ ਫਕੀਰ ਸਿੰਘ ਮਸੰਦ ਜਿਨ੍ਹਾਂ ਦੇ ਘਰ ਅਸੀਂ ਅੱਜ ਕੱਲ ਰਹਿ ਰਹੇ ਹਾਂ। ਅੱਛਾ ਉਹ ਘਰ ਤੁਹਾਨੂੰ ਲਾਟ ਹੋਇਆ? ਉਹ ਸਾਨੂੰ ਅਲਾਟ ਹੋਇਆ। ਭਾਈ ਫਕੀਰ ਸਿੰਘ ਸੁਪੁੱਤਰ ਖੁਸ਼ਹਾਲ ਸਿੰਘ, ਵਾਹ। ਉਹ ਇੱਥੇ ਕਥਾ ਵੀ ਕਰਦੇ ਹੁੰਦੇ ਸਨ, ਸੰਖ ਵੀ ਫੂਕਦੇ ਸਨ। ਤੇ ਉਹ ਹੀ ਇੱਥੇ ਜਿਹੜਾ ਨਾ ਕੁਣਕਾ ਵਗੈਰਾ ਪ੍ਰਸ਼ਾਦ ਉਹ ਵਰਤਾਉਂਦੇ ਸੀ। ਜੀ ਠੀਕ ਹੈ। ਮਸੰਦਾਂ ਦਾ ਮਹੱਲਾ ਦੱਸਿਆ ਤੁਸੀਂ, ਹਾਂਜੀ। ਤੇ ਹੋਰ ਦੂਸਰੇ ਮਹੱਲਾ ਦੀ ਕੀ ਹੱਲਾ ਸਨ? ਇੱਕ ਜਿਹੜਾ ਉਹ ਤੇਲੀਆਂ ਮਹੱਲਾ, ਫਕੀਰਾਂ ਮਹੱਲਾ ਹਾਂ ਤੇ ਜੱਟਾਂ ਮਹੱਲਾ ਤੋਂ ਮੁਰਾਦ ਸਿਰਫ ਮੁਸਲਮਾਨਾਂ ਦਾ ਮਹੱਲਾ ਸੀ, ਭਿੰਡਰ ਜੱਟਾਂ ਦਾ। ਜੀ ਇਹ ਜਿਹੜਾ ਮਸੰਦਾਂ ਦਾ ਮਹੱਲਾ ਸੀ ਇਹ ਯਾਨੀ ਭਿੰਡਰ ਸਿੱਖਾਂ ਦਾ ਹੀ ਸੀ, ਲੇਕਿਨ ਇਹ ਵੀ ਇਹਨੂੰ ਮਸੰਦਾਂ ਦਾ ਮਹੱਲਾ ਕਿਹਾ ਜਾਂਦਾ ਸੀ। ਇਹ ਗੁਰੂ ਸਾਹਿਬ ਦੇ ਦੌਰ 'ਚ ਹਾਕੀ ਹੋ ਗਏ ਸਨ ਕੋਈ, ਤਾਂ ਇਹ ਮਸੰਦ ਅਖਾਉਂਦੇ ਸਨ। ਜੀ ਤੇ ਸਰ ਜੀ ਸਕੂਲ ਹੈ ਸੀ? ਬੜੀ ਖੁਸ਼ਕਿਸਮਤੀ ਹੈ ਇਸ ਪਿੰਡ ਦੀ ਕਿ 1896 ਵਿੱਚ ਇੱਥੇ ਸਕੂਲ ਅੰਗਰੇਜ਼ ਸਰਕਾਰ ਨੇ ਕਾਇਮ ਕੀਤਾ ਸੀ। ਔਰ ਇਸ ਪਿੰਡ ਮੀਰੋ ਪੜਿਆਰ, ਸਾਬੋ ਪੜਿਆਰ, ਮੁਜ਼ੱਫਰ, ਫਤਿਹਵਾਲੀ, ਕੋਟ ਗੋਂਦਲ, ਢਿੱਲੀ ਤੇ ਬੁਸ਼ਕਰ ਵਗੈਰਾ ਦੇ ਭਰੋਕਿਆਂ ਤੱਕ ਦੇ ਬੁੱਟਰ ਤੱਕ ਦੇ ਬੱਚੇ ਪੜਨ ਆਉਂਦੇ ਹੁੰਦੇ ਸਨ। ਪੂਰੇ ਕੀ? ਜੀ ਵਾਹ ਜੀ ਵਾਹ ਠੀਕ ਹੈ। ਤੇ ਐੜੇ ਤੁਸੀਂ ਪਿੰਡ ਸਾਨੂੰ ਗਨਵਾਏ ਇਹਦੇ ਆਪਣਾ ਗਿਰਦੋ ਨੂੰ ਆਲੇ ਦੁਆਲੇ ਦੇ ਪਿੰਡ ਵੀ ਅਸਲ ਦੇ ਵਿੱਚ ਇਹ ਪਿੰਡ ਦਾ ਜਿਹੜਾ ਚੌਗਿਰਦਾ ਅਗਰ ਤੁਹਾਨੂੰ ਮੈਂ ਦੱਸਣਾ ਚਾਹਾਂ, ਇਹ ਪਿੰਡ ਦਾ ਹੱਦਬਸਤ ਨੰਬਰ ਹੈ 408। ਵਾਹ। ਅੱਛਾ। ਤੇ ਇਸ ਪਿੰਡ ਦਾ ਰਕਬਾ ਹੈ 47 ਮੁਰੱਬੇ। ਇਸ ਪਿੰਡ ਦੀ ਜੂ ਬੰਨਾ ਜਿਹੜਾ ਨਾ ਉਹ ਢਿੱਲੀ, ਲਾਲਾ ਸੈਦਾ, ਬੁਸ਼ਕਰ, ਦਾਤੇਵਾਲ ਜੀ, ਕੋਟ ਗੋਂਦਲ, ਕਠਿਆਲੀਆਂ ਤੇ ਇਸ ਪਾਸੇ ਜਿਹੜਾ ਹਰਵੈਂਸਪੁਰ ਤੇ ਸ਼ਮੀਰਪੁਰ ਜੀ ਤੇ ਫਤਿਹਵਾਲੀ ਦੇ ਨਾਲ ਲੱਗਦਾ। ਮੀਰੋ ਪੜਿਆਰ ਨਹੀਂ ਲੱਗਦਾ ਨਾਲ? ਲੱਗਦਾ, ਉਹਦਾ ਵੀ ਥੋੜਾ ਜਿਹਾ ਇੱਕ ਨੁੱਕਰ ਉਹਦੀ ਮੀਰੋ ਪੜਿਆਰ ਦੀ ਵੀ ਲੱਗਦੀ। ਜੀ ਠੀਕ। ਤੇ ਇਹ ਕਿਸ ਸਰਦਾਰ ਦੀ ਜੈਲ ਦੇ ਵਿੱਚ ਪਿੰਡ ਸੀ? ਇਸ ਪਿੰਡ ਦੇ ਸਰਦਾਰ ਰਲਾ ਸਿੰਘ ਜਿਹੜੇ ਨੇ ਉਹ ਜ਼ੈਲਦਾਰ ਸਨ 1947 ਵੇਲੇ। ਅੱਛਾ ਐਸੇ ਪਿੰਡ ਦੇ ਰਹਿਣ ਵਾਲੇ? ਉਹ ਇਸੇ ਪਿੰਡ ਦੇ ਸਨ ਔਰ ਉਹਨਾਂ ਦੇ ਅੰਡਰ 22 ਪਿੰਡ ਸਨ। ਵਾਹ। ਕਿਲਾ ਕਾਲਰ ਵਾਲਾ, ਕਟਿਆਲੀਆਂ, ਮਾਂਗਾ, ਗੱਖੜਵਾਲੀ, ਦਾਤਾ ਜੈਦਕਾ, ਇਹ ਸਾਰੇ ਪਿੰਡ ਜਿਹੜੇ ਨੇ ਵਡਾਲਾ ਸੰਧੂਆਂ ਤੱਕ ਉਹਨਾਂ ਦੀ ਜ਼ੈਲ ਦਾ ਹਿੱਸਾ ਸਨ। ਅੱਛਾ। ਬੜੇ ਭਲੇ ਮਾਨਸ, ਬੜੇ ਸ਼ਰੀਫ ਆਦਮੀ ਸਨ। ਉਹਨਾਂ ਦੀ ਘਰਵਾਲੀ ਦਾ ਨਾਮ ਮਾਲਾ ਸੀ ਤੇ ਉਹਨਾਂ ਦੇ ਪੁੱਤਰ ਦਾ ਨਾਮ ਵੱਡੇ ਦਾ ਜਿਹੜਾ ਚੰਨਣ ਸਿੰਘ ਸੀ ਤੇ ਛੋਟੇ ਪੁੱਤਰ ਦਾ ਨਾਮ ਸਵਰਨ ਸਿੰਘ ਸੀ। ਬੜੇ ਹੀ ਬੀਬੇ ਸਨ, ਬੜੇ ਹੀ ਭਲੇ ਮਾਨਸ ਸਨ। ਅੱਜ ਤੱਕ ਸਾਡੇ ਜਿਹੜੇ ਮਕਾਮੀ ਮੁਸਲਮਾਨ ਨੇ ਉਹਨਾਂ ਦੀ ਅੱਜ ਵੀ ਤਾਰੀਫ ਕਰਦੇ ਨੇ, ਯਾਦ ਕਰਦੇ ਨੇ, ਉਹਨਾਂ ਦੇ ਗੁਣ ਗਾਉਂਦੇ ਨੇ। ਠੀਕ 47 ਆਂਦੀ ਏ, ਰੋਲੇ ਲੱਪੇ ਸੁਣਦੇ ਨੇ ਤੁਹਾਡੇ ਪਿੰਡ ਦੇ ਭਿੰਡਰ ਜੱਟ, ਤੇ ਕੀ ਕੁਝ ਤਿਆਰੀ ਕਰਦੇ ਨੇ, ਕਿਸ ਤਰ੍ਹਾਂ ਆਪਣਾ ਪਿੰਡ ਛੱਡਦੇ ਨੇ, ਕੀ ਹਾਲਾਤ ਤੁਸੀਂ ਬਜ਼ੁਰਗਾਂ ਤੋਂ ਸੁਣੇ, ਉਹ ਸਾਰੀ ਗੱਲਬਾਤ ਦੱਸੋ। ਬਜ਼ੁਰਗਾਂ ਦੀ ਦੱਸ ਮੁਜਬ ਜਦੋਂ 1947 ਦੀ ਹਨੇਰੀ ਝੁੱਲੀ ਹੈ ਨਾ, ਤੇ ਇੱਥੇ ਅਮਨ ਅਮਾਨ ਸੀ। ਮੁਸਲਮਾਨਾਂ ਨੇ ਆਪਣੇ ਸਿੱਖ ਭਰਾਵਾਂ ਨੂੰ, ਹਿੰਦੂ ਭਰਾਵਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਹਨਾਂ ਦੀ ਹਿਫਾਜ਼ਤ ਦਾ ਉਹਨਾਂ ਨੇ ਐਲਾਨ ਕੀਤਾ ਸੀ। ਇਹ ਲਾਂਭਿਓ ਜੱਥਾ ਜਿਹੜਾ ਨਾ ਕੋਈ ਲਟੇਰੇਵਿਆਂ ਦਾ, ਧਾੜਵੀਆਂ ਦਾ ਆਇਆ, ਜਿਹੜਾ ਕਿ ਉਹ ਪਰਲੇ ਪਾਸਿਓਂ ਕਿਰਤੋ ਵੱਲੋਂ ਉਹ ਪਏ ਨੇ ਆ ਕੇ, ਉਹਨਾਂ ਨੇ ਆ ਕੇ ਇੱਥੇ ਜਿਹੜੀ ਹੈ ਨਾ ਮਾਰਵੱਡ ਸਾਈਡ ਦੇ ਉੱਤੇ ਆ ਕੇ ਕੀਤੀ ਹੈ, ਜਿਹਦੇ ਵਿੱਚ
ਫਿਰ ਹਰਵੈਂਸਪੁਰ, ਸ਼ਮੀਰਪੁਰ ਤੇ ਭੂਰੇ ਕੇ ਫਤਿਹਵਾਲੀ ਦੇ ਵੀ ਲੋਕ ਨੁਕਸਾਨੇ ਗਏ ਨੇ, ਜਿਹੜੇ ਕਿ ਇੱਥੋਂ ਦੇ ਲੋਕੀ ਦੱਸਦੇ ਨੇ। ਪਰ ਬਹੁਤੇ ਲੋਕ ਅੱਲਾ ਦਾ ਸ਼ੁਕਰ ਹੈ ਵੀ ਪੂਰਮਨ ਹੀ ਰਹੇ ਨੇ, ਮਹਿਫੂਜ਼ ਰਹੇ ਨੇ ਔਰ ਹਿੰਦੁਸਤਾਨ ਨੂੰ ਚਲੇ ਗਏ ਨੇ। ਵਾਹ ਵਾਹ ਜੀ ਵਾਹ, ਠੀਕ। ਵਜ੍ਹਾ ਸਰ ਤੁਹਾਨੂੰ ਕਿਆ ਜਾਣਕਾਰੀ ਬਾਤ ਹੈ। ਥੋੜੀ ਜੀ ਤੁਸੀਂ ਦੱਸ ਰਹੇ ਹੋ ਕਿ ਮੇਰੇ ਬਾਲਾ ਸਾਹਿਬ ਨਾਲ ਬਾਬਾ ਸਲਾਮਦੁਆ ਸੀ ਇਹਨਾਂ ਸਰਦਾਰਾਂ ਦੀ, ਉਹਦਾ ਵਾਕਿਆ ਸੁਣਾਓ ਕੀ ਹੋਇਆ? ਹਾਂਜੀ, ਉਹ ਇਹ ਦੱਸਦੇ ਸਨ, ਮੇਰੇ ਅੱਬਾ ਜੀ ਜਿਹੜੇ ਸਨ ਨਾ ਜੀ, ਉਹਨਾਂ ਦਾ ਨਾਮ ਸੀ ਗੁਲਾਮ ਰਸੂਲ ਨੰਬਰਦਾਰ, ਤੇ ਉਹ ਉਸ ਵੇਲੇ ਸਰਪੰਚ ਸਨ। ਤੇ ਜ਼ਾਹਰ ਹੈ ਜਿਹੜਾ ਬੰਦਾ ਸਰਪੰਚ ਹੁੰਦਾ ਉਹਦਾ ਜ਼ੈਲਦਾਰ ਨਾਲ ਤਲਕ ਥੋੜਾ ਬਹੁਤਾ ਤੇ ਜੀ, ਜੀ। ਹੁੰਦਾ ਹੀ ਹੈ, ਵਾਸਤਾ ਕਿਉਂਕਿ ਹੁੰਦਾ ਸਰਕਾਰੀ ਜੀ। ਅਹਿਲਕਾਰ ਸੀ ਉਹ ਵੀ, ਤੇ ਇਲਾਕਾ ਵੀ ਉਹਨਾਂ ਦਾ ਪੈਂਦਾ ਸੀ। ਉਸ ਵਜ੍ਹਾ ਨਾਲ ਉਹ ਮਤਲਬ ਇਹ ਕਿ ਇਹਨਾਂ ਦੇ ਨਾਲ ਉਹਨਾਂ ਦੀ ਚੰਗੀ ਸਲਾਮ ਦੁਆ ਤੇ ਸਾਹਬ ਸਲਾਮਤ ਸੀ। ਠੀਕ ਜੈ ਜੈ। ਠੀਕ ਠੀਕ। ਤੇ ਉਹ ਬਾਕੀ ਉਹ ਜਿਹੜੀ ਗੱਲ ਇਹਨਾਂ ਮਾਸ ਸਾਹਿਬ ਨੇ ਦੱਸੀ ਹੈ ਕਿ 47 ਦੇ ਵੇਲੇ ਜਦੋਂ ਮੇਰੇ ਅੱਬਾ ਜੀ ਨਾ ਜੈਦਵਾਲੀ ਵਾਲੇ ਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਤੇ ਇੱਥੇ ਜਥੇ ਨਾਲ ਲਾਉਣ ਵਾਸਤੇ ਨਾਰੋਵਾਲ ਨੂੰ ਜਾ ਰਹੇ ਸਨ, ਤੇ ਨਾਲ ਉਹਨਾਂ ਨੇ ਕੋਈ ਬੰਦੇ ਆਪਣੇ ਕੋ 5 7 10 ਰੱਖੇ ਸਨ। ਤੇ ਉਸ ਵੇਲੇ ਉਹਨਾਂ ਵੇਖਿਆ ਕਿ ਇੱਥੇ ਮਤਲਬ ਇਹ ਹੈ ਕਿ ਬੜਾ ਵੱਢ ਟੁੱਕ ਵੀ ਜਿਹੜੀ ਹੋਈ ਸੀ ਇਸ ਰੋਹੀ ਦੇ ਵਿੱਚ, ਇਸ ਇਲਾਕੇ ਦੇ ਵਿੱਚ। ਅੱਛਾ। ਤੇ ਉਹ ਜ਼ਾਹਰ ਹੈ ਬੜੀ ਤਕਲੀਫ ਦੀ ਗੱਲ ਸੀ, ਲੇਕਿਨ ਉਹ ਸਾਡੇ ਅੱਬਾ ਜੀ ਉਹ ਜੈਦਵਾਲੀ ਵਾਲੇ ਜਿਹੜੇ ਸਿੱਖ ਬਾਜਵੇ ਸਨ ਸਾਡੇ, ਅੱਛਾ। ਉਹਨਾਂ ਨੂੰ ਨਾਰੋਵਾਲ ਛੱਡ ਕੇ ਆਏ ਸੀ। ਆਪਣੀ ਕਿਆਦਤ ਜੈ ਦੇ ਅੰਦਰ। ਠੀਕ। ਵਾਹ ਜੀ ਵਾਹ, ਬਹੁਤ ਵੱਡਾ ਕੰਮ ਕੀਤਾ ਜੀ ਇਹਨਾਂ ਨੇ, ਬਹੁਤ ਵੱਡਾ ਕਾਰਾ ਕੀਤਾ। ਅੱਛਾ ਸਰ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਹਰੋਂ ਕੋਈ ਜੱਥਾ ਆਇਆ, ਤੇ ਤੁਹਾਡੇ ਪਿੰਡ ਦੇ ਕੋਈ ਖਾਨਦਾਨ ਇਸ ਜ਼ਦ ਵਿੱਚ ਆਇਆ, ਕੋਈ ਐਸਾ ਘਰ ਜਿਨ੍ਹਾਂ ਦੇ ਜੀ ਨੁਕਸਾਨੇ ਗਏ, ਮਾਰੇ ਗਏ ਉਸ ਵੇਲੇ? ਇੱਥੋਂ ਦੇ ਮੁਹੰਮਦ ਸ਼ਰੀਫ ਲੁਹਾਰ ਸਨ, ਜਿਹੜੇ ਬਜ਼ੁਰਗ ਸਨ, ਵਡੇਰੀ ਉਮਰੇ ਫੌਤ ਹੋਏ ਨੇ। ਉਹ ਮੈਨੂੰ ਦੱਸਦੇ ਹੁੰਦੇ ਸਨ ਵੀ ਅਸੀਂ ਛੋਟੇ ਹੁੰਦੇ ਖਿੱਦੋ ਫੁੰਡੀ ਖੇਡਦੇ ਹੁੰਦੇ ਸਾਂ, ਅੱਛਾ। ਤੇ ਬਾਹਰਲੇ ਪਾਸੇ ਪਹਾੜ ਪਾਸੇ 2 ਕਿੱਲੇ ਐਸੇ ਸਨ ਜਿਨ੍ਹਾਂ ਦੇ ਵਿੱਚ ਸਿਰੀਆਂ ਪਈਆਂ ਸਨ, ਲਾਸ਼ਾਂ ਪਈਆਂ ਸਨ ਦੱਬੀਆਂ, ਤੇ ਅਸੀਂ ਆਂਦੇ ਹੁੰਦੇ ਸਾਂ ਵੀ ਇਹ ਕਰਤਾਰੇ ਦਾ ਸਿਰੇ ਤੇ ਆ ਹਰਨਾਮੇ ਦਾ ਸਿਰੇ। ਉਸ ਹਵਾਲੇ ਨਾਲ ਇੱਥੇ ਕਤਲੇਆਮ ਜਿਹੜੀ ਹੈ ਉਹ ਹੋਈ ਹੈ, ਤੇ ਲਾਂਭ ਦੇ ਜੱਥੇ ਨੇ ਹੀ ਇੱਥੇ ਆ ਕੇ ਲੋਕਾਂ ਦੀ ਜਾਨ ਲਈ ਹੈ। ਨਹੀਂ ਮੁਕਾਮੀ ਲੋਕ ਜਿਹੜੇ ਸਨ ਉਹਨਾਂ ਦਾ ਆਪਸੀ ਪਿਆਰ। ਅਸਲ 'ਚ ਗੱਲ ਇਹ ਜੀ ਕਿ ਜਿਹੜੇ ਹੁੰਦੇ ਨਾ ਲੁਟੇਰੇ ਤੇ ਲੁੱਟਮਾਰ ਕਰਨ ਵਾਲੇ, ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਇਹ ਸਾਰਿਆਂ ਧਰਮਾਂ 'ਚ ਹੁੰਦੇ ਨੇ, ਔਰ ਇਹਨਾਂ ਦਾ ਧਰਮ ਲੁੱਟਮਾਰ ਹੀ ਹੁੰਦਾ ਹੈ। ਮੁਕਾਮੀ ਲੋਕਾਂ ਦਾ ਜੈ ਜੈ। ਇੱਥੋਂ ਤੱਕ ਸਲੂਕ ਚੰਗਾ ਸੀ ਕਿ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਮੂਲਾ ਸਿੰਘ ਜਿਹੜਾ ਸੀ ਉਹ 6-7 ਮਹੀਨੇ ਮਗਰੋਂ ਭੂਰੇ ਕਿਆਂ ਤੋਂ ਗਿਆ। ਹਾਂਜੀ। ਔਰ ਇਸੇ ਤਰ੍ਹਾਂ ਜਵਾਰੀ ਲਾਲ ਖੱਤਰੀ ਜਿਹੜਾ ਹਟਵਾਣੀਆਂ ਸੀ ਉਹ ਵੀ 6-7 ਮਹੀਨੇ ਮਗਰੋਂ ਹਿੰਦੁਸਤਾਨ ਗਿਆ। ਫਿਰ ਇਸ ਪਿੰਡ ਵਿੱਚ ਫਕੀਰ ਚੰਦ ਅਰੋੜਾ ਜਿਹੜਾ ਉਹ ਬਦਸਤੂਰ ਹਿੰਦੂ ਰਿਹਾ, ਆਖਰੀ ਵਕਤ ਤੱਕ ਉਹਦੀ ਪੂਰੀ ਫੈਮਿਲੀ ਹਿੰਦੂ ਰਹੀ ਹੈ, ਕਿਸੇ ਨੇ ਉਹਨੂੰ ਕੋਈ ਤਕਲੀਫ ਨਹੀਂ ਵਾਹ ਵਾਹ, ਦਿੱਤੀ। ਬਹੁਤ ਅੱਛਾ। ਔਰ ਆਪਣੀ ਮਰਜ਼ੀ ਨਾਲ ਇੱਥੇ ਸਰਦਾਰ ਗੁਰਦਿੱਤ ਸਿੰਘ, ਜਿਨ੍ਹਾਂ ਦਾ ਤਲਕ ਵਾਸਤਾ ਬਾਜਵਾ ਸਾਹਿਬ ਦੇ ਬਜ਼ੁਰਗਾਂ ਨਾਲ ਸੀ, ਸਰਪੰਚ ਸਾਹਿਬ ਗੁਲਾਮ ਰਸੂਲ ਸਾਹਿਬ ਨਾਲ, ਉਹ ਸਰਦਾਰ ਗੁਰਦਿੱਤ ਸਿੰਘ ਜਿਹੜੇ ਸਨ, ਉਹਨਾਂ ਦਾ ਬੇਟਾ ਜਿਹੜਾ ਸੀ ਗੁਲਾਮ ਰਸੂਲ, ਉਹ ਮੁਸਲਮਾਨ ਹੋ ਗਿਆ ਸੀ। ਦਲੀਪ ਸਿੰਘ ਉਹਦਾ ਪਹਿਲਾ ਨਾਂ ਸੀ, ਉਹ ਇੱਥੇ ਹੀ ਰਿਹਾ। ਹਾਂਜੀ, ਉਹ ਗੁਲਾਮ ਰਸੂਲ ਨਾਲ ਮੇਰੇ ਅੱਬਾ ਜੀ ਦਾ ਮੈਨੂੰ ਨਿੱਕੇ ਹੁੰਦਿਆਂ ਯਾਦ ਹੈ ਕਿ 1-2 ਦਫਾ ਨਾ ਉਹਨਾਂ ਜ਼ਿਕਰ ਵੀ ਕੀਤਾ ਤੇ ਉਹਦੇ ਨਾਲ ਮਿਲੇ ਵੀ ਅਸੀਂ। ਤੁਹਾਡੀ ਗੱਲ ਕੱਟੀ ਗਈ ਬਾਜਾ ਸਾਹਿਬ ਕਿ ਮਤਲਬ ਲੁਟੇਰੇ ਦਾ ਧਰਮ ਕੋਈ ਨਹੀਂ ਹੁੰਦਾ। ਹਾਂਜੀ, ਅਸੀਂ ਗੱਲ ਕਰ ਰਹੇ ਸਾਂ ਕਿ ਪੂਰੀ ਦੁਨੀਆ ਦੇ ਵਿੱਚ ਨਾ, ਮੈਂ ਇੱਕ ਨਜ਼ਮ ਵੀ ਲਿਖੀ ਹੈ ਕਿ ਪੂਰੇ ਜੱਗ ਦੇ ਲੁੱਚਿਆਂ ਦਾ ਹੈ ਇੱਕੋ ਮਜ਼ਹਬ, ਮਜ਼ਹਬ ਉਹਨਾਂ ਦਾ ਲੁੱਟ ਲੁਟਈਆ। ਵਾਹ। ਉਸੇ ਪਾਸੇ ਹੁੰਦੇ ਜਾਣਾ ਜਿੱਧਰੋਂ ਲੱਭੇ ਮਾਲ ਵਧੇਰਾ, ਕੌਡੀ ਦੇ ਮੁੱਲ ਬੰਦਾ ਵੇਚਣ, ਖੋ ਕੇ ਪੀਵਣ, ਖੋ ਕੇ ਖਾਵਣ, ਹਥਿਆਰਾਂ ਨੂੰ ਹੱਥ ਵਿੱਚ ਲੈ ਕੇ ਭਲਿਆਂ ਤੋਂ ਇਹ ਧਨ ਹਥਿਆਵਣ। ਇਨਸਾਨਾਂ ਦਾ ਧਰਮ ਮਜ਼ਹਬ ਫਕੀਰੀ, ਕਿਤੇ ਨਹੀਂ ਕੋਈ ਫਿਰਕੇਬਾਜ਼ੀ। ਵਾਹ ਜੀ ਵਾਹ। ਤੇ ਨਾ ਉੱਥੇ ਵੰਡਾਂ ਦੇ ਰੌਲੇ, ਨਾ ਉੱਥੇ ਜ਼ਾਤਾਂ ਦੇ ਰੌਲੇ, ਤੇ ਇਹੋ ਮਜ਼ਹਬ ਫਕੀਰ ਨੂੰ ਪਾਇਆ, ਇਸੇ ਮਜ਼ਹਬ ਦਾ ਚੋਲਾ ਪਾ ਕੇ ਬੁੱਲੇ ਨੱਚ ਕੇ ਯਾਰ ਮਨਾਇਆ। ਵਾਹ ਤੇ ਜੀ। ਮਾਧੋ ਲਾਲ ਹੁਸੈਨ ਤੇ ਬਾਹੂ ਹਾਸ਼ਮ ਨੇ ਵੀ ਇਹੋ ਕੀਤਾ ਹੈ, ਤੇ ਮੀਆਂ ਮੁਹੰਮਦ ਨਾਨਕ ਨੇ ਵੀ ਇਹੋ ਅਮਰ ਪਿਆਲਾ ਪੀਤਾ ਹੈ। ਇਨਸਾਨਾਂ ਦਾ ਪਾਟਾ ਗਲਮਾ ਜਦ ਵੀ ਸੀਤਾ ਹੈ, ਇਹਨਾਂ ਸੀਤਾ ਹੈ। ਕੀ ਬਾਤ, ਕੀ ਬਾਤ ਹੈ ਬਾਜਾ ਸਾਹਿਬ, ਕੀ ਤੋ ਗੱਲ ਇਹ ਹੈ ਕਿ ਜਿਹੜੇ 47 ਚ ਵੀ ਨਾ ਜੀ, ਗੱਲ ਇਹ ਵੇ ਕਿ ਜਿਹੜੇ ਕੋਈ 1-2% ਲੋਕ ਸਨ, ਉਹ ਪੂਰੇ ਸਮਾਜ ਦੇ ਵਿੱਚ ਜਿਹੜਾ ਵੇਖੋ ਨਾ, ਇਹ ਕਾਨੂੰਨ ਜਿੱਥੋਂ ਖਤਮ ਹੋ ਜਾਂਦਾ ਨਾ ਜੀ, ਉੱਥੇ ਫਿਰ ਇਹੋ ਜਿਹਾ ਜਿਹੜਾ ਸ਼ਰਾਰਤੀ ਲੋਕ ਹੁੰਦੇ ਨੇ ਉਹ ਸਿਰ ਚੁੱਕਦੇ ਨੇ ਜੀ। ਇਨਸਾਨ ਜਿਹੜਾ ਨਾ ਜੀ, ਇਨਸਾਨ ਤੋਂ ਵੱਡਾ ਪਸ਼ੂ ਕੋਈ ਨਹੀਂ, ਔਰ ਪੂਰੀ ਦੁਨੀਆ 'ਚ ਪਸ਼ੂ ਕੋ ਆਪਣੇ ਹਮ ਨਸਲ ਨੂੰ ਥਾਂ ਨਹੀਂ ਮਾਰਦਾ, ਲੇਕਿਨ ਇਹ ਲੁੱਟਦਾ ਵੀ ਹੈ, ਮਾਰਦਾ ਵੀ ਹੈ, ਉੱਤੇ ਬੱਕਰੇ ਵੀ ਬੁਲਾਉਂਦਾ ਹੈ।
ਜੀ ਜੀ ਤੇ ਇਹ ਇਨਸਾਨ ਦੇ ਅੰਦਰੋਂ ਪਸ਼ੂ ਨੂੰ ਬਾਹਰ ਨਿਕਲ ਨਹੀਂ ਦੇਣਾ ਚਾਹੀਦਾ। ਠੀਕ ਇਹ ਉਦੋਂ ਨਿਕਲਦਾ ਜਦੋਂ ਸਮਝਦਾ ਕਿ ਲਾ ਕਾਨੂੰਨੀ ਹੈ ਤੇ ਮੈਨੂੰ ਕੋਈ ਪੁੱਛਣ ਗਿੱਛਣ ਵਾਲਾ ਨਹੀਂ। ਹਾਂ ਹਾਂਜੀ, ਉਹ 47 ਚ ਵੀ ਇਹੀ ਮਸਲਾ ਹੋ ਗਿਆ ਸੀ ਤੇ ਉਹ ਜਿਹੜੇ ਉਸ ਕਿਸਮ ਦੇ ਲੋਕੀ ਸਨ ਉਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਮਤਲਬ ਇਹ ਕੁਝ ਅੱਗੇ ਜਿਹੜੇ ਢਿੱਲ ਮਿਲ ਯਕੀਨ ਸਨ, ਕੁਝ ਲੋਕਾਂ ਨੂੰ ਲਾਲਚ ਦੇ ਕੇ ਲੁੱਟ ਮਾਰਦਾ ਕਿ ਉੱਥੇ ਲੁੱਟਾਂਗੇ ਮਾਰਾਂਗੇ ਇਹ ਕਰਾਂਗੇ ਤੇ ਉਹ ਇਹ ਕੀਤਾ ਤੇ ਉਹਨਾਂ ਨੇ ਹੀ ਪੂਰੇ ਪੰਜਾਬ ਦਾ ਜਿਹੜਾ। ਲੇਕਿਨ ਇਹ ਮੇਰਾ ਦਾਅਵੇ ਨਾਲ ਮੈਂ ਆਨਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਲੋਕ ਨੇ, ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ, ਇਹ ਧਰਮ ਦੇ ਨਾਂ ਤੋਂ ਲੜਨ ਵਾਲੇ ਲੋਕ ਨਹੀਂ। ਔਰ ਇਹਨਾਂ ਦਾ ਇਹੋ ਹੀ ਜਿਸ ਤਰ੍ਹਾਂ ਕਿ ਮਾਸਟਰ ਨਈਮ ਸਾਹਿਬ ਨੇ ਦੱਸਿਆ ਕਿ ਇੱਕੋ ਜ਼ਾਤ ਦੇ ਲੋਕ ਇੱਕੋ ਪਿੰਡ 'ਚ ਰਹਿ ਰਹੇ ਸਨ, ਸਦੀਆਂ ਤੋਂ ਰਹਿ ਰਹੇ ਸਨ ਔਰ ਉਹਨਾਂ ਦਾ ਮਿਲ ਵਰਤਨ ਜਿਹੜਾ ਉਹ ਬਹੁਤ ਚੰਗਾ ਤੇ ਸੁਚੱਜਾ ਸੀ। ਔਰ ਉਹਦਾ ਵਾਜ਼ਿਆ ਸਬੂਤ ਇਹ ਵੇ ਕਿ ਉਹਨਾਂ ਨੇ ਪੂਰੇ ਪਿੰਡ ਦੇ ਲੋਕਾਂ ਨੂੰ ਬੜੇ ਇੱਜ਼ਤ ਨਾਲ ਜਿਹੜੇ ਇੱਥੇ ਸਿੱਖ ਤੇ ਹਿੰਦੂ ਸਨ ਉਹਨਾਂ ਨੂੰ ਤੋੜਿਆ। ਔਰ ਅਗਰ ਇੱਥੇ ਕੋਈ ਲੁੱਟ ਮਾਰ ਜਾਂ ਵੱਢ ਟੁੱਕ ਹੋਈ ਤੇ ਬਾਹਰੋਂ ਆ ਕੇ ਲੋਕਾਂ ਨੇ ਜਿਹੜੀ ਕੀਤੀ ਤੇ ਉਹ ਜ਼ਾਹਰ ਕੋਈ ਲੋਕ ਜਿਨ੍ਹਾਂ ਦਾ ਪੇਸ਼ਾ ਹੀ ਇਹ ਹੁੰਦਾ ਉਹਨਾਂ ਨੇ ਆਪਣੇ ਕੰਮ ਖਾਣਾ ਹੁੰਦਾ ਹੈ। ਹਰ ਬੰਦਾ ਆਪਣੇ ਖੂਨ ਤੇ ਆਪਣੇ ਲਹੂ ਤੇ ਜਾਂਦਾ ਹੈ। ਹਾਂਜੀ, ਤੋਂ 47 ਦਾ ਦੋਸ਼ੀ ਜਦੋਂ ਅਸੀਂ ਵੇਖਦੇ ਹਾਂ ਨਾ ਜੀ ਕਿ ਅਸੀਂ ਕਸੂਰ ਸਾਡਾ ਵਾਕਈ ਸਹੀ ਹੈ, ਲੇਕਿਨ ਕਸੂਰ ਸਿਰਫ ਉਹ 2-3% 2-3% ਲੋਕ ਸਨ 100 ਦੇ ਪਿੱਛੇ ਜਿਨ੍ਹਾਂ ਨੇ ਸਾਰਾ ਗੰਦ ਖਿਲਾਰਿਆ ਔਰ ਜਿਹਦੀ ਵਜ੍ਹਾ ਨਾਲ ਅੱਜ ਵੀ ਪੰਜਾਬ ਜਿਹੜਾ ਹੈ ਉਹ ਅੱਖਾਂ ਨੀਵੀਆਂ ਕਰ ਲੈਂਦਾ ਹੈ ਆਪਣੇ ਹੀ ਕਰਤੂਤ ਦੀ ਵਜ੍ਹਾ ਨਾਲ, ਆਪਣੇ ਹੀ ਕੀਤੇ ਕਾਰੇ ਦੀ ਵਜ੍ਹਾ ਨਾਲ। ਔਰ ਅੱਜ ਵੀ ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਤੇ ਸਾਨੂੰ ਉਹ ਸ਼ਰਮ ਆਉਂਦੀ ਹੈ। ਤੇ ਉਹ ਅਸਲ ਜਿਨ੍ਹਾਂ ਕੋ 2-3% ਹੁੰਦੇ ਨੇ ਔਰ ਹਰ ਮਜ਼ਹਬ ਚ ਹੁੰਦੇ ਨੇ, ਉਹਨਾਂ ਦਾ ਜ਼ਾਤੀ ਮਜ਼ਹਬ ਕੋ ਨਹੀਂ ਹੁੰਦਾ। ਇਹ ਲਹਿੰਦੇ ਪੰਜਾਬ 'ਚ ਹੋਇਆ ਤੇ ਚੜ੍ਹਦੇ ਪੰਜਾਬ 'ਚ ਉਹ ਪੂਰੀ ਦੁਨੀਆ ਚ ਹੁੰਦੇ ਨੇ, ਪੂਰੀ ਦੁਨੀਆ ਜਿਸ ਤਰ੍ਹਾਂ ਮੈਂ ਨਜ਼ਮ ਹੀ ਸੁਣਾਈ ਹੈ ਕਿ ਜਿਹੜੇ ਲੁਟੇਰੇ ਲੁੱਟਣ ਵਾਲੇ ਲੋਕ ਨੇ ਉਹਨਾਂ ਦਾ ਕੋਈ ਧਰਮ ਸ਼ਰਮ ਨਾਲ ਕਿਸੇ ਨਾਲ ਤਾਲੁਕ ਨਹੀਂ ਹੁੰਦਾ। ਉਹਨਾਂ ਦਾ ਕੰਮ ਹੁੰਦਾ ਲੁੱਟ ਕੇ ਖਾਣਾ, ਖੋਹ ਕੇ ਖਾਣਾ, ਜਿੱਥੇ ਦਾ ਲੱਗ ਜਾਏ। ਔਰ ਜਦੋਂ ਉਹਨਾਂ ਨੂੰ ਮੌਕਾ ਮਿਲ ਜਾਏ ਕਿ ਇੱਥੇ ਹੁਣ ਕਾਨੂੰਨ ਕੋ ਨਹੀਂ, ਇੱਥੇ ਪੁੱਛਣ ਗਿੱਛਣ ਵਾਲਾ ਕੋ ਨਹੀਂ, ਪੁਲਿਸ ਕੋ ਨਹੀਂ ਸਾਨੂੰ, ਔਰ ਫਿਰ ਉਹ ਬਹੁਤ ਜ਼ਿਆਦਾ ਨਾ ਤਗੜੇ ਹੋ ਜਾਂਦੇ ਨੇ। ਜੀ ਇਹ ਗੱਲ ਸੀ ਜੀ ਬਿਲਕੁਲ ਸਰ ਜੀ। ਮਾਸਟਰ ਨੇ ਕਰੋ ਜੀ ਜੀ ਤੇ 2 ਤੋਂ 4 ਬੰਦੇ ਰਹਿ ਗਏ ਸਨ ਇੱਥੇ। ਤੁਸੀਂ ਦੱਸਿਆ ਕੋਈ 6 ਮਹੀਨੇ ਬਾਅਦ ਗਿਆ, ਕੋਈ 7 ਮਹੀਨੇ ਬਾਅਦ ਗਿਆ ਤੇ ਉਹ ਜਿੰਨਾ ਚਿਰ ਇੱਥੇ ਠਹਿਰੇ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਦੇ ਇਸ ਪਿੰਡ ਦੇ ਜਿਹੜੇ ਮੁਸਲਮਾਨ ਉਹਨਾਂ ਦੇ ਭਰਾ ਸਨ ਉਹਨਾਂ ਦੇ ਕਿਸੇ ਕਿਸਮ ਦੀ ਕੋਈ ਆਂਚ ਨਹੀਂ ਆਈ। ਠੀਕ ਹੈ ਜੀ, ਕਿਆ ਆਇਆ ਉਹਨਾਂ ਨੂੰ ਲੈਣ ਵਾਸਤੇ ਕੋਈ ਟਰੱਕ ਵਗੈਰਾ ਆਏ ਸਨ, ਮਿਲਟਰੀ ਵਗੈਰਾ ਆਈ ਸੀ ਜਾਂ ਉਹ ਕਿਸ ਤਰ੍ਹਾਂ ਮਤਲਬ ਕਿ ਗਏ? ਜਿਹੜੇ ਉਹ ਲੋਕ ਟਿਕੇ ਹੋਏ ਸਨ, ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਕਿ ਮੂਲਾ ਸਿੰਘ ਜੀ ਤੇ ਜਵਾਰੀ ਲਾਲ ਖੱਤਰੀ, ਇਹ ਆਪਣੀ ਮਰਜ਼ੀ ਨਾਲ ਹੀ ਮਗਰੋਂ ਹੀ ਗਏ ਨੇ। ਇਹਨਾਂ ਨੂੰ ਕੋਈ ਵੀ ਟਰੱਕ ਵੈਕੂਏਟ ਕਰਨ ਨਹੀਂ ਆਇਆ। ਅੱਛਾ ਅੱਛਾ, ਇਹ ਆਪਣੀ ਮਰਜ਼ੀ ਨਾਲ ਗਏ ਸਨ। ਹਾਂ ਹਾਂ, ਅਗਰ ਇਹ ਚਾਹੁੰਦੇ ਤੇ ਰਹਿ ਵੀ ਸਕਦੇ ਸਨ, ਜਿਵੇਂ ਕਿ ਫਕੀਰ ਚੰਦ ਅਰੋੜਾ ਔਰ ਉਹਦੀ ਪੂਰੀ ਫੈਮਿਲੀ ਇੱਥੇ ਰਹਿ ਗਈ ਸੀ ਜੀ ਜੀ ਆਪਣੇ ਧਰਮ ਮੁਤਾਬਕ। ਇੱਥੇ ਪੂਰੇ ਕੇ ਚ ਉਹਨਾਂ ਨੂੰ ਕੋਈ ਮਸਲਾ ਨਹੀਂ ਸੀ ਹੋਣਾ। ਜੀ ਜੀ। ਤੇ ਇਕੱਠ ਇਹਨਾਂ ਦਾ ਹੋਇਆ ਨਾਰੋਵਾਲ ਜਾਂ ਜਿਸ ਤਰ੍ਹਾਂ ਕਹ ਲਓ ਕੈਂਪ ਬਣਿਆ ਇਹਨਾਂ ਦਾ ਜਿਹੜਾ ਜਾਣ ਹੈ ਨਾ 1947 ਚ ਕਲਾਸ ਵਾਲੀਏ ਜੱਥੇ ਨਾਲ ਹੀ ਸ਼ਾਮਲ ਹੋ। ਅੱਛਾ ਅੱਛਾ, ਇਸ ਪਿੰਡ ਦਾ ਵੀ ਉਧਰ ਹੀ ਗਏ ਉਸ ਜੱਥੇ ਨਾਲ ਜਾ ਨਹੀਂ, ਉਹ ਇੱਧਰ ਨੂੰ ਆਇਆ ਸੀ ਨਾ ਨਾਰੋਵਾਲ ਨੂੰ ਮੇਰਾ ਖਿਆਲ ਹੈ। ਕੁਛ ਇਧਰ ਨੂੰ ਪਏ ਨੇ ਨਾ, ਲੇਕਿਨ ਇਹ ਸਿੱਧਾ ਨੂੰ ਗਏ ਨੇ, ਕੁਝ ਇੱਧਰ ਨੂੰ ਗਏ। ਮਤਲਬ ਇੱਥੋਂ ਦੇ ਲੋਕਾਂ ਨੂੰ ਉਧਰ ਨਹੀਂ ਜਾਣਾ ਪਿਆ ਕਲਾਸ ਵਾਲੇ, ਉਹ ਜਦੋਂ ਆਇਆ ਜੱਥਾ ਟੁਰਿਆ ਫਿਰ ਉਹਦੇ ਨਾਲ ਹੀ ਰਲ ਗਏ ਨੇ। 12 ਲੋਕ ਅਸਲ ਚ ਉਸ ਕਲਾਸ ਵਾਲੀਏ ਜੱਥੇ ਨਾਲ ਹੀ 2 ਜੱਥੇ ਸੰਜੀ ਉਸ ਟਾਈਮ 2 ਜੱਥਿਆਂ ਦੀ ਤਸ਼ਕੀਲ ਹੋਈ ਸੀ। ਇੱਕ ਹੋਈ ਸੀ ਸ਼ਾਹ ਹੁਸੈਨ ਤੋਂ, ਜੀ ਜੀ ਹਾਂਜੀ, ਕੈਪਟਨ ਗੁਰਮੁਖ ਸਿੰਘ ਬਾਜਵਾ ਦੀ ਕਦਰ ਦੇ ਵਿੱਚ, ਤੇ ਦੂਸਰੀ ਤਸ਼ਕੀਲ ਹੋਈ ਸੀ ਜਿਹੜੇ ਸਰਦਾਰ ਉਪਾਰ ਸਿੰਘ ਬਾਜਵਾ ਦੀ ਔਲਾਦ ਸੀ, ਹਾਂਜੀ, ਗੁਰਦਿਆਲ ਸਿੰਘ ਜਿਹੜੇ ਕਲਾਸ ਵਾਲੇ ਕਲਾਸ ਵਾਲੇ ਜੇ ਸਰਦਾਰ ਹਾਂਜੀ, ਸਨ। ਹਰਨਾਮ ਸਿੰਘ ਹੋਰੀ ਸਨ, ਸਰਦਾਰ ਇਹ ਅਵਤਾਰ 2 ਸਿੰਘ ਵੱਡੇ ਜੱਥੇ ਤੋਂ ਨਿਕਲੇ ਸਨ। ਜਿਹੜਾ ਸੀ ਨਾ ਸ਼ਾਹ ਹੁਸੈਨ ਦਾ ਜੱਥਾ, ਇਹਦੇ ਨਾਲ ਇਹ ਏਰੀਆ ਦੇ ਇੱਧਰ ਲੋਕ ਇੱਧਰ ਨੂੰ ਗਏ ਨੇ। ਉਹ ਜਿਹੜਾ ਜੱਥਾ ਜਿਹੜਾ ਨਾ ਕਲਾਸ ਵਾਲੇ ਵਾਲਾ, ਉਹ ਜੱਥਾ ਸਿੱਧਾ ਅਲੀਪੁਰ ਸੱਡਾ ਤੋਂ ਹੋ ਕੇ ਪਰਾਂ ਨੂੰ ਗਿਆ ਜੀ। ਹਾਂਜੀ, ਬਹਰਹਾਲ ਵੇਖੋ ਜੀ, ਇੱਕ ਤੇ ਬੇਗੇ ਉਸ ਵੇਲੇ ਅੰਨੀ ਪਈ ਸੀ ਹਰ ਪਾਸੇ। ਉਸ ਵੇਲੇ ਕੋ ਰਿਕਾਰਡ ਕਰਨਾ ਵੀ ਤੇ ਬੜਾ ਔਖਾ ਕੰਮ ਸੀ। ਹਰ ਬੰਦੇ ਨੂੰ ਨਾ ਇਸ ਨੇ ਇਹ ਜਿਹੜਾ ਸਹੀ ਨਾ ਖੌਫ ਤੇ ਅਫਵਾਹਾਂ, ਫਲਾਣੇ ਪਿੰਡ ਆ ਹੋ ਗਿਆ, ਫਲਾਣੇ ਪਿੰਡ ਸਿੱਖਾਂ ਨੇ ਆ ਕਰਦਾ, ਮੁਸਲਮਾਨਾਂ ਨੇ, ਉਹ ਨਾ ਇੱਕ ਤੁਸੀਂ ਸਮਝੋ ਕਿ ਗੁੱਸਾ ਚਕੌੜ ਚੜਾਉਣ ਵਾਲੀ ਗੱਲ ਹਰ ਪਾਸੇ ਹੋ ਰਹੀ ਸੀ ਔਰ ਅਫਵਾਹਾਂ ਨੇ ਜ਼ਿਆਦਾ ਬਰਬਾਦੀ ਕੀਤੀ ਹੈ ਸਾਡੀ। ਲੇਕਿਨ ਬੁਨਿਆਦੀ ਤੌਰ ਤੇ ਲੋਕ ਵੇਖੋ ਜੀ ਪਿੰਡਾਂ 'ਚ ਜਿਹੜੇ ਰਹਿ ਰਹੇ ਸਨ, ਪੂਰਮਨ ਸਨ, ਅਮਨ ਨਾਲ ਰਹਿਣ ਵਾਲੇ, ਪਿਆਰ ਨਾਲ ਇੱਕ ਦੂਜੇ ਨਾਲ, ਇਹਨਾਂ ਦੀਆਂ ਆਪਸ 'ਚ ਭਾਂਦੀਆਂ ਸਨ, ਭੈਣਾਂ ਭਰਾਵਾਂ ਮੰਗਰ ਤੇ ਵਿਆਹਾਂ ਸ਼ਾਦੀਆਂ ਤੇ ਇੱਕ ਦੂਜੇ ਨੂੰ ਨਿਉਂਦਰੇ ਦੇਣੇ ਲੈਣੇ। ਤੇ ਉਹ ਜਿਹੜਾ ਹੋਇਆ ਨਾ ਜੀ, ਉਹ 1-2-3% ਜਿਹੜੇ ਲੋਕ ਸਨ ਨਾ ਜੀ, ਉਹਨਾਂ ਨੇ ਮਤਲਬ ਉਹਨਾਂ ਹੀ ਇੱਥੇ ਵੀ ਕੀਤਾ, ਘਾਣ ਕੀਤਾ, ਇੱਥੇ ਵੀ ਕੀਤਾ, ਉੱਥੇ ਵੀ ਕੀਤਾ, ਉੱਥੇ ਵੀ ਉਦਲਮ ਕਰਕੇ ਘੋੜਿਆਂ ਤੇ ਬਹਿ ਕੇ ਟੁੱਟ ਜਾਂਦੇ ਸਨ। ਹੋਰ ਅਮਨ ਲੋਕਾਂ ਨੂੰ ਉਹਨਾਂ ਨੇ ਸਾਈਡ ਤੋਂ ਪੈ ਕੇ ਹਮਲਾ ਕਰਕੇ, ਯਾਨੀ ਪਿੰਡੂ ਬਾਰ-ਬਾਰ ਉਹਨਾਂ ਨੇ ਮਾਰਿਆ, ਇੱਕ ਪਾਸਿਓਂ ਮਤਲਬ ਆ ਕੇ ਮਤਲਬ ਉਹਨਾਂ ਤੇ ਹਮਲਾ ਹੱਲਾ ਬੋਲ ਦਿੱਤਾ। ਤੇ ਇਹ ਮਤਲਬ ਇਹ ਹੈ ਕਿ
ਇਹਦੇ ਵਿੱਚ ਨਾ ਜੀ ਇਹ ਸਾਰਾ ਕੁਝ ਮੈਂ ਸਮਝਦਾ ਅਗਰ ਜ਼ਿਆਦਾ ਬਿਹਤਰ ਸੀ ਕਿ ਉਸ ਵੇਲੇ ਕਾਨੂੰਨ ਜਿਹੜਾ ਨਾ ਜੀ ਉਹ ਹਰਕਤ 'ਚ ਹੁੰਦਾ ਔਰ ਪੁਲਿਸ ਔਰ ਅਗਰ ਮੇਰਾ ਖਿਆਲ ਹੈ ਕਿ ਕਾਨੂੰਨ ਹਰਕਤ 'ਚ ਰਹਿੰਦਾ ਤੇ ਲੋਕਾਂ ਨੂੰ ਕਿਹਾ ਜਾਂਦਾ ਕਿ ਆ ਜ਼ਮੀਨ ਵੰਡ ਦਿੱਤੀ ਗਈ ਹੈ ਤੇ ਕਿਸੇ ਨੂੰ ਕੋਈ ਖਬਰਦਾਰ ਕੋਈ ਆਖੇ ਨਾ। ਅਮਨ ਨਾਲ ਅਗਰ ਇਹ ਹੁੰਦਾ ਤੇ ਮੇਰਾ ਖਿਆਲ ਹੈ ਆਬਾਦੀ ਦੀ ਫਿਰ ਉਧਰ ਉਧਰ ਹੀ ਜਾਨ ਹੁਣ ਹੋਣਾ ਹੀ ਨਹੀਂ ਸੀ। ਹਾਂਜੀ, ਲੋਕਾਂ ਨੇ ਉੱਥੇ ਉੱਥੇ ਹੀ ਰਹਿਣਾ ਸੀ ਜਿੱਥੇ ਜਿੱਥੇ ਲੋਕ ਹੈ ਨੇ। ਕਿਉਂਕਿ ਜੀ ਸਾਡੇ ਮੁਲਕ 'ਚ ਹੁਣ ਵੀ ਸਿੱਖ ਬੜੇ ਨੇ, ਹਿੰਦੂ ਵੀ ਬਿਰਲੇ ਬੜੇ ਵਾਂਝੇ ਲੋਕੀ ਰਹੇ ਹੀ ਨੇ ਨਾ, ਉਧਰ ਵੀ ਇਸੇ ਤਰ੍ਹਾਂ ਹੀ। ਸਿੰਧ ਦੇ ਸਾਡੇ ਦੇ ਵਿੱਚ 8 ਜ਼ਿਲ੍ਹਿਆਂ 'ਚ ਹੁਣ ਵੀ ਆਬਾਦੀ ਹਿੰਦੂਆਂ ਦੀ ਜ਼ਿਆਦਾ ਹੈ ਕੰਪੈਰੀਟਿਵਲੀ। ਹਾਂਜੀ, ਤੁਸੀਂ ਵੇਖੋ ਨਾ ਮਿੱਠੀ ਵੱਲ ਉਧਰ ਜਿਹੜਾ ਜ਼ਿਆਦਾ ਸਾਡੇ ਨਾਰੋਵਾਲ ਜ਼ਿਲ੍ਹੇ ਦੇ ਵਿੱਚ 10-12 ਪਿੰਡਾਂ 'ਚ ਸਾਡੇ ਸਿੱਖ ਭਰਾ ਰਹਿੰਦੇ ਨੇ। ਹਾਂਜੀ, ਰਹਿ ਰਹੇ ਨੇ ਔਰ ਕੋਈ ਮਤਲਬ ਭੋਪਾਲ ਵਾਲਾ ਸਿਆਲਕੋਟ ਦੇ ਲਾਗੇ ਸੰਭਿਆ ਤੇ ਲਾਗੇ ਹਿੰਦੂ ਬਰਾਦਰੀ ਰਹਿ 500 ਘਰ ਹਿੰਦੂ ਬਰਾਦਰੀ ਦਾ ਹਿੰਦੂ ਬਰਾਦਰੀ ਰਹਿ ਰਹੀ ਹੈ ਔਰ ਉੱਥੇ ਕੋਈ ਕਿਸੇ ਨੂੰ ਨਹੀਂ ਆਂਦਾ। ਉਹ ਜਿਹੜਾ ਚੰਦ ਦਿਨ ਸੀ, ਥੋੜੇ ਜਿਹੇ ਦਿਨ ਸੀ, ਅਫਵਾਹਾਂ ਤੇ ਉਹ ਇਸ ਕਿਸਮ ਦੀਆਂ ਗੱਲਾਂ ਬਾਤਾਂ, ਉਹਦੀ ਵਜ੍ਹਾ ਨਾਲ ਤੇ ਕੁਝ ਲਾ ਕਾਨੂੰਨੀਅਤ ਕਿਸੇ ਨੂੰ ਬੰਦਾ ਡਰ ਹੀ ਨਹੀਂ ਸੀ ਕਿ ਮੈਨੂੰ ਕੋਈ ਪੁੱਛੇਗਾ। ਜ਼ਾਹਰ ਖੌਫ ਜਿਹੜਾ ਨਾ ਵੀ ਥਾਣੇ ਕਚਹਿਰੀ ਦਾ ਵੀ ਕਿ ਮੈਨੂੰ ਕੋਈ ਪੁੱਛੇਗਾ ਮੈਨੂੰ ਸਜ਼ਾ ਹੋਏਗੀ, ਇਹ ਬੜਾ ਇਹਦੇ ਤੋਂ ਵੀ ਬੰਦਾ ਡਰਦਾ ਹੈ। ਜੀ ਜੀ। ਤੇ ਉਹ ਬਹਰਹਾਲ ਇਹ ਬੜਾ ਇੱਕ ਨਾ ਮਿਸਾਲੀ ਤੁਸੀਂ ਸਮਝ ਲਓ ਪਿੰਡ ਸੀ ਇਸ ਹਵਾਲੇ ਨਾਲ ਕਿ ਇਹਦੇ ਚ ਐਸ ਪੂਰੀ ਜੂ ਦਾ ਜਿਹੜਾ ਖੁਸ਼ਹਾਲ ਵੀ ਸੀ, ਜ਼ਮੀਨ ਸੋਹਣੀ ਸੀ, ਪੁਰਾਣੇ ਵਕਤਾਂ 'ਚ ਇੱਥੇ ਡੇਕ ਨੇ ਮਿੱਟੀ ਪਾਈ ਹੋਈ ਸੀ, ਉਹਦੀ ਵਜ੍ਹਾ ਨਾਲ ਇਹ ਮਲ ਵਾਲੀ ਜ਼ਮੀਨ ਸੀ ਤੇ ਪਾਣੀ ਥੱਲੇ ਦਾ ਚੰਗਾ ਤੇ ਸੋਹਣੀ ਜ਼ਮੀਨ ਔਰ ਖੂਬਸੂਰਤ ਸੋਹਣੇ ਲੋਕ। 22 ਦੇ ਕਰੀਬ ਇੱਥੇ ਖੂਹ ਸਨ, 22 ਖੂਹ ਸਨ ਇਸ ਪਿੰਡ। ਜ਼ਮੀਨ ਸਿੰਜੀ ਜਾਂਦੀ ਸੀ। ਅੱਛਾ ਜੀ, ਕੀ ਅੱਲਾ ਸਾਨੂੰ ਨਾ ਖੂਹਾਂ ਦੀਆਂ? ਇੱਥੇ ਜਿਹੜਾ ਖੂਹ ਸੀ ਟੇਕ ਸਿੰਘ ਬਾਜਵੇ ਵਾਲਾ ਖੂਹ ਸੀ, ਗੰਗੂ ਖੂਹ ਸੀ। ਅੱਛਾ। ਤੇ ਜ਼ੈਲਦਾਰਾਂ ਦਾ ਸੀ। ਫਿਰ ਇਸੇ ਤਰੀਕੇ ਨਾਲ ਜਿਹੜਾ ਉਹ ਜੁਲਾਇਆਂ ਦਾ ਖੂਹ ਸੀ। ਮਤਲਬ ਸਾਰਿਆਂ ਦੇ ਨਾਵਾਂ ਦੇ ਉੱਤੇ ਬਰਾਦਰੀਆਂ ਦੇ ਗੋਤਾਂ ਦੇ ਨਾਮ ਜਿਹੜਾ ਕੋਈ ਮਾਲਕ ਸੀ ਉਹਦੇ ਨਾਂ ਤੇ ਆਪਣਾ ਵੱਜਦਾ ਸੀ, ਮਸ਼ਹੂਰ ਹੁੰਦਾ ਸੀ। ਹਾਂਜੀ, ਅਸੀਂ ਨਾ ਮੈਂ ਇੱਕ ਗੱਲ ਦੱਸਦਾ ਜਾਵਾਂ ਕਿ ਅਸੀਂ ਥੋੜੀ ਦੇਰ ਬਾਅਦ ਇਹ ਜਿਹੜੇ ਪਿੰਡ ਨੇ ਨਾ ਬੜੇ ਇਸ ਹਵਾਲੇ ਨਾਲ ਵੀ ਬੜੇ ਤਾਰੀਖੀ ਪਿੰਡ ਨੇ ਕਿ ਸਿੱਖ ਇਤਿਹਾਸ ਦੀ ਇੱਕ ਬੜੀ ਵੱਡੀ ਹਸਤੀ ਪ੍ਰੋਫੈਸਰ ਸਾਹਿਬ ਸਿੰਘ, ਉਹ ਵੀ ਇਸ ਪਿੰਡ ਜਿਹੜਾ ਪਿੱਛੇ ਫਤਿਹ ਵਾਲੀ ਨਜ਼ਰ ਆ ਰਿਹਾ ਨਾਲ ਹੀ ਪਿੰਡ ਉਹਨਾਂ ਦੇ ਵੀ ਅਸੀਂ ਜਿਹੜਾ ਘਰ ਹੈ ਨਾ ਉੱਥੇ ਜਾ ਕੇ ਤੇ ਤੁਹਾਨੂੰ ਦੱਸਾਂਗੇ ਜਿਹੜੀ ਜਗ੍ਹਾ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਗੁਰੂਆਂ ਪਾਕਾਂ ਤੇ ਬਹੁਤ ਜ਼ਿਆਦਾ ਕੰਮ ਕੀਤਾ, 10 ਗੁਰੂਆਂ ਦੇ ਉੱਤੇ ਉਹ ਇਸ ਪਿੰਡ ਦੇ ਵਿੱਚ ਪੈਦਾ ਹੋਏ ਸਨ। ਤੇ ਜਿਹੜੇ ਮਤਲਬ ਇਹ ਹੈ ਕਿ ਉਹਨਾਂ ਦੀ ਅੱਗੋਂ ਜਿਹੜੇ ਨਾ ਮਤਲਬ ਬੇਟੀ ਜਿਹੜੀ ਹੈ ਉਹ ਪਟਿਆਲੇ ਵਾਲੇ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨਾਲ ਵਿਆਹੀ ਹੋਈ ਸੀ। ਅੱਛਾ ਜੀ, ਉਹ ਸਾਹਿਬ ਸਿੰਘ ਹੈ ਫਤਿਹ ਵਾਲੀ, ਉਹ ਵੀ ਅਸੀਂ ਤੁਹਾਨੂੰ ਵਿਖਾਉਂਦੇ ਹਾਂ। ਸਰ ਜੀ, ਇੱਕ ਘਰ ਰਹਿ ਗਿਆ ਦਲੀਪ ਸਿੰਘ, ਤੁਸੀਂ ਨਾਂ ਦੱਸਿਆ ਉਹਨਾਂ ਦਾ, ਜਿਨ੍ਹਾਂ ਦਾ ਬਾਅਦ ਵਿੱਚ ਗੁਲਾਮ ਰਸੂਲ ਰੱਖਿਆ ਗਿਆ। ਠੀਕ ਹੈ, ਇਸ ਤੋਂ ਇਲਾਵਾ ਹੋਰ ਕੋਈ ਘਰ ਨਹੀਂ ਰਿਹਾ ਪੂਰੇ ਕੀ ਪਿੰਡ 'ਚ, ਹੈ ਨਾ ਜੀ? ਉਹ ਕਹਿ ਲੋ ਕਿ ਹਿੰਦੂ ਰਹਿ ਗਏ ਸਨ ਜਿਹੜੇ ਕਿ ਮੈਂ ਦੱਸਿਆ ਕਿ ਫਕੀਰ ਚੰਦ ਅਰੋੜਾ ਜੀ ਰਹਿ ਗਏ ਸਨ ਜਿਹੜੇ ਕਿ ਉਹਨਾਂ ਦੇ ਨਾਲ ਕੁਝ ਬਜ਼ੁਰਗ ਮਾਵਾਂ ਸਨ ਜਿਹੜੀਆਂ ਉਹ ਰਹੇ ਨੇ, ਟਿਕੇ ਰਹੇ ਨੇ, ਉਹਨਾਂ ਦੀ ਪੂਰੀ ਫੈਮਿਲੀ ਜੀ। ਉਹ ਜਦੋਂ ਕੋਈ ਹਾਲਾਤ ਆਪਣੀ ਆਏ ਨਹੀਂ ਜਗ੍ਹਾ ਤੇ ਫਿਰ ਉਹ ਗਏ ਨੇ। ਇੱਕ ਹੋਰ ਸਨ ਜਿਹੜੇ ਕਿ ਪੰਡਤ ਕੁੰਦਨ ਲਾਲ ਸਨ, ਸਨ ਆਫ ਹਵੇਲੀ ਰਾਮ, ਉਹ ਵੀ ਮੁਸਲਮਾਨ ਹੋ ਗਏ ਸਨ। 1946 ਚ ਉਹ ਮੁਸਲਮਾਨ ਹੋ ਗਏ ਸਨ। ਹਵਲਦਾਰ ਸਨ ਉਹ ਪਹਿਲਾਂ ਹੀ 47 ਤੋਂ ਪਹਿਲਾਂ ਹੀ ਹੋ ਗਏ ਸਨ। ਉਹਨਾਂ ਨੂੰ ਵੀ ਬੜਾ ਜ਼ੋਰ ਲਾਇਆ ਸੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਕਿ ਚਲੇ ਜਾਈਏ ਹਿੰਦੁਸਤਾਨ, ਉਹ ਨਹੀਂ ਸਨ ਗਏ। ਉਹ ਵੀ ਇੱਥੇ ਰਹੇ ਨੇ। ਉਹਨਾਂ ਦਾ ਇਸਲਾਮੀ ਨਾਂ ਅਮਾਨੁੱਲਾ ਸੀ। ਅੱਛਾ, ਉਹ ਵੀ ਬਾਅਦ ਚ ਫੌਤ ਹੋਏ ਨੇ। ਤੇ ਕੀ ਨਾਂ ਦੱਸਿਆ ਉਹਨਾਂ ਦਾ ਪੁਰਾਣਾ? ਪੰਡਤ ਕੁੰਦਨ ਲਾਲ। ਉਹ 8 ਜਮਾਤਾਂ ਪੜ੍ਹੇ ਸਨ ਗੋਤਾ ਫਤਿਹਗੜ੍ਹ ਤੋਂ ਪਹਿਲੇ ਦੌਰ। ਵਾਹ ਜੀ, ਉੱਥੇ 8ਵੀਂ ਦਾ ਨਜ਼ਰ ਨਾਰੋਵਾਲ। ਹਾਂਜੀ, ਠੀਕ ਹੈ ਸਰ ਜੀ। ਬਾਅਦ ਚ ਕੋ ਪਰਤਿਆ ਬੰਦਾ ਆਪਣਾ ਪਿੰਡ ਵੇਖਣ 47 ਤੋਂ ਬਾਅਦ? ਇੱਥੇ ਸਰਦਾਰ ਦਲੀਪ ਸਿੰਘ ਜਿਹੜੇ ਕਿ ਗੁਲਾਮ ਰਸੂਲ ਬਣ ਗਏ ਸਨ, ਉਹਨਾਂ ਦਾ ਇੱਕ ਚਾਚੇ ਦਾ ਪੁੱਤਰ ਧੀਰੋ ਜਿਹੜਾ ਧੀਰ ਸਿੰਘ ਸਨ ਆਫ ਸ਼ੇਰ ਸਿੰਘ ਆਇਆ ਸੀ, ਦੱਸਦੇ ਨੇ 60 ਦੀ ਦਹਾਈ ਦੇ ਵਿੱਚ। ਠੀਕ। ਤੇ ਇਸ ਤੋਂ ਇਲਾਵਾ ਕੋਈ ਵੀ ਨਹੀਂ ਪਰਤਿਆ। ਹਾਂ, ਜਿਹੜਾ ਫਕੀਰ ਚੰਦ ਅਰੋੜਾ ਇਹ ਆਪਣੇ ਕਹਿ ਲੋ ਕਿ ਪਰਿਵਾਰ ਨੂੰ ਪਿਛਲਿਆਂ ਨੂੰ ਮਿਲਣ ਉੱਥੇ ਹਿੰਦੁਸਤਾਨ ਜਾਂਦਾ ਰਿਹਾ ਗਾਹੇ ਬਗਾਹ। ਇਹ ਤੁਹਾਨੂੰ ਪਤਾ ਪਿੱਛੇ ਜਾ ਕੇ ਕਿੱਥੇ ਬੈਠੇ ਤੁਹਾਡੇ ਪਿੰਡ ਦੇ? ਸਾਡੇ ਪਿੰਡ ਦੇ ਜਿਹੜੇ ਲੋਕ ਨੇ ਹਿੰਦੂ ਔਰ ਸਿੱਖ ਨੇ ਉਹ ਮੁਖਤਲਿਫ ਪਿੰਡਾਂ 'ਚ ਬੈਠੇ ਨੇ, ਪਰ ਖਾਸ ਤੌਰ ਤੇ ਤਹਿਸੀਲੋ ਜ਼ਿਲ੍ਹਾ ਕਪੂਰਥਲਾ ਦੇ ਵਿੱਚ 3 ਪਿੰਡਾਂ 'ਚ ਬੈਠੇ ਨੇ। ਲੱਖਣ ਖੋਲੇ, ਲੱਖਣ ਕਲਾਂ ਔਰ ਲੱਖਣ ਖੁਰਦ ਵਿੱਚ। ਇਹ ਜਾਣਕਾਰੀ ਤੁਹਾਡੇ ਤੱਕ ਕਿਸ ਤਰ੍ਹਾਂ? ਇਹ ਵੀ ਮੈਨੂੰ ਸ਼ੌਕ ਸੀ ਤੇ ਮੈਂ ਬਾਅਦ ਦੇ ਵਿੱਚ ਖੋਜ ਪੜਚੋਲ ਕਰਦਾ ਰਿਹਾ, ਲੱਭਦਾ ਰਿਹਾ ਤੇ ਉਹ ਫਿਰ ਮੈਨੂੰ ਪਤਾ ਲੱਗਾ। ਪੁਰਾਣੇ ਬਾਬਿਆਂ ਕੋ ਪੁੱਛਿਆ, ਉਹਨਾਂ ਕਿਹਾ ਫਕੀਰ ਚੰਦ ਅਰੋੜਾ ਉੱਥੇ ਮਿਲਣ ਜਾਂਦਾ ਹੁੰਦਾ। ਉਹ ਫਿਰ ਮੈਂ ਉਹਨਾਂ ਨੂੰ ਬਾਬਾ ਬਰਕਤ ਸਨ ਆਫ ਨਿਸ਼ਾਨ ਅਲੀ ਸੀ ਫਕੀਰ,
ਉਹ ਕਹਿਣ ਲੱਗਾ ਵੀ ਮੇਰੇ ਨਾਲ ਪੁੱਤਰ ਨਰੈਣ ਸਿੰਘ ਉਰਫ ਨੈਣੂ ਤੇ ਲੱਖਾ ਸਿੰਘ ਉਰਫ ਲੱਖੀ ਡੰਗਰ ਚਾਰਦੇ ਹੁੰਦੇ ਸਾਂ ਅਸੀਂ ਇਕੱਠੇ। ਮੇਰੇ ਭਰਾ ਸਨ ਯਾਰ, ਅੱਛਾ ਇਕੱਠੇ ਹੀ ਰਹਿੰਦੇ ਸਾਂ ਤੇ ਉਹਨਾਂ ਨੂੰ ਕਿਤੇ ਚਿੱਠੀ ਪੁੱਤਰ ਪਾ ਹਾਂ। ਅੱਛਾ ਮੈਂ ਫਿਰ ਉਹਨਾਂ ਨੂੰ ਗੁਰਮੁਖੀ 'ਚ ਚਿੱਠੀ ਲਿਖ ਕੇ ਹਾਂ। ਲੱਖਣ ਖੋਲੇ ਭੇਜੀ ਸੀ, ਜਿਹਦਾ ਜਵਾਬ ਫਿਰ ਉਹਨਾਂ ਦੇ ਪੁੱਤਰ ਪੂਰਨ ਸਿੰਘ ਨੇ ਦਿੱਤਾ ਸੀ। ਵਾਹ ਜੀ ਵਾਹ। ਤੁਹਾਨੂੰ ਗੁਰਮੁਖੀ ਆਂਦੀ ਹੈ? ਗੁਰਮੁਖੀ ਆਂਦੀ ਤੁਹਾਨੂੰ? ਮੈਨੂੰ ਗੁਰਮੁਖੀ ਆਉਂਦੀ ਏ। ਜਨਾਬ ਬਾਜਵਾ ਸਾਹਿਬ ਦੀ ਖਾਸ ਮਿਹਰਬਾਨੀ ਹੈ ਵੀ ਇਹਨਾਂ ਨੇ ਮੈਨੂੰ ਗੁਰਮੁਖੀ ਦੇ ਵਿੱਚ ਬੜੀ ਮੁਆਵਨਤ ਦਿੱਤੀ ਔਰ ਬਹੁਤ ਜ਼ਿਆਦਾ ਲਿਟਰੇਚਰ ਇਹਨਾਂ ਪ੍ਰੋਵਾਈਡ ਕੀਤਾ। ਵਾਹ ਜੀ ਵਾਹ, ਕੀ ਬਾਤ। ਇਹ ਮਤਲਬ ਤੁਸੀਂ ਖਵਾਜਾ ਸਾਹਿਬ ਦੇ ਘਰੇ ਖਾਸ ਹੋ। ਇਹ ਹਿੰਦੀ ਵੀ ਆਉਂਦੀ ਹੈ ਇਹਨਾਂ ਨੂੰ। ਅੱਛਾ ਮੈਂ ਜੀ। ਹਿੰਦੀ ਵੀ, ਡੋਗਰੀ ਵੀ ਜਾਣਦਾ, ਗੋਜਰੀ ਵੀ ਜਾਣਦਾ, ਗੋਜਰੀ ਵੀ। ਵਾਹ ਜੀ ਵਾਹ, ਰਾਜਸਥਾਨੀ ਦਾ ਵੀ ਮੈਨੂੰ ਗਿਆਨ ਹੈ। ਅੱਲਾ ਦਾ ਵਾਹ ਜੀ ਵਾਹ, ਕੀ ਬਾਤ, ਕੀ ਬਾਤ। ਮਲਟੀਪਲ ਬੰਦੇ ਨੇ ਜੀ। ਹਾਂਜੀ ਹਾਂਜੀ। ਠੀਕ, ਛੋਟੀ ਠੀਕ। ਉਮਰ ਜਿੰਨਾ ਇਸ ਹਾਂ। ਪਾਸੇ ਲੱਗ ਗਏ ਹਾਂ ਤੇ ਸਾਡੀ ਸਾਡੀ ਉਮਰ 'ਚ ਸਿੱਖਣ ਸਿਖਾਉਣ ਦਾ ਕੰਮ ਤੇ ਮੁੱਕ ਜਾਂਦਾ ਹੈ। ਜਿਹੜਾ ਸਿੱਖਿਆ ਹੈ ਉਹਨੂੰ ਬੰਦਾ ਵਰਤ ਸਕਦਾ ਹੈ। ਲੇਕਿਨ ਇਹ ਉਸ ਉਮਰੇ ਜਦੋਂ ਮੇਰੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਤੇ ਅਸੀਂ ਕੋਸ਼ਿਸ਼ ਕੀਤੀ, ਕਿਉਂਕਿ ਖੂਬੀ ਇਹਨਾਂ ਦੇ ਅੰਦਰ ਮੌਜੂਦ ਸੀ ਔਰ ਇਹਨਾਂ ਨੂੰ ਪ੍ਰੇਰਨਾ ਸੀ ਥੋੜਾ ਜਿਹਾ। ਹਾਂ। ਹਾਂਜੀ, ਵੇਖੋ ਨਾ, ਗੱਡੀ ਠੀਕ ਹੋਵੇ ਤੇ ਸੁੱਚ ਉਹਦਾ ਦਬਾਓ ਤੇ ਗੇਅਰ ਲਾਓ ਤੇ ਚੱਲ ਪੈਂਦੀ। ਜੇ ਫਿਰ ਖਰਾਬ ਹੀ ਹੋਏ ਤਾਂ ਉਹਨੇ ਚੱਲਣਾ ਕੀ ਹੁੰਦਾ, ਜਿੰਨੇ ਮਰਜ਼ੀ ਸੁੱਚ ਲਾਈ ਜਾਓ। ਜੀ ਬਿਲਕੁਲ ਠੀਕ। ਤੋ ਇਹਨਾਂ ਦੇ ਅੰਦਰ ਉਹ ਖੂਬੀ ਕੈਪੇਬਿਲਿਟੀ ਮੌਜੂਦ ਸੀ ਔਰ ਇਹਨਾਂ ਨੇ, ਮੈਂ ਵੀ ਵੇਖਿਆ ਵੀ ਇਹ, ਮੈਂ ਆਖਿਆ ਜੀ ਆਪਣੀ ਜ਼ਬਾਨ ਸਿੱਖੋ। ਫਿਰ ਇਹਨਾਂ ਨੇ ਗੁਰਮੁਖੀ ਵੀ ਸਿੱਖੀ, ਹਿੰਦੀ ਵੀ, ਡੋਗਰੀ, ਗੋਜਰੀ, ਰਾਜਸਥਾਨੀ ਵੀ ਮਤਲਬ ਇਹ ਹੈ। ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਜ਼ਿਆਦਾ ਸਿੱਖ ਇਤਿਹਾਸ ਨੂੰ ਵੀ ਜਾਣਦੇ ਨੇ। ਜੀ ਜੀ ਜੀ। ਸਰ ਜੀ ਇੱਕ ਗੱਲ ਦੱਸੋ ਜੀ, ਇਹ ਕਿਸ ਤਰ੍ਹਾਂ ਤੁਹਾਡੇ ਅੰਦਰ ਇੱਕ ਜਜ਼ਬਾ ਪੈਦਾ ਹੋਇਆ? ਕਿਸ ਤਰ੍ਹਾਂ ਤੁਹਾਡੇ ਅੰਦਰ ਕਹਿ ਲਓ ਕਿ ਇੱਕ ਖਿੱਚ ਪੈਦਾ ਹੋਈ ਕਿ ਯਾਰ ਮੈਂ ਆਪਣੇ ਪਿੰਡ ਭੂਰੇ ਕੀ ਦੀ ਹਿਸਟਰੀ ਨੂੰ ਮੈਂ ਜਾਣਾ? ਠੀਕ ਹੈ, ਤੁਸੀਂ ਗਾਇਬ ਵਿੱਚ ਬਜ਼ੁਰਗਾਂ ਦਾ ਨਾਮ ਵੀ ਲੈਂਦੇ ਰਹੇ, ਸ਼ਾਇਦ ਮੁਹੰਮਦ ਸ਼ਰੀਫ ਨਾਂ ਦੱਸਦੇ ਰਹੇ, ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਕੋਲ ਤੁਸੀਂ ਇਹ ਗੱਲਾਂ ਪੁੱਛਦੇ ਰਹੇ। ਮੈਨੂੰ ਸ਼ੁਰੂ ਤੋਂ ਹੀ ਆਪਣੀਆਂ ਜੜ੍ਹਾਂ ਖੋਜਣ ਦੀ ਔਰ ਆਪਣੀ ਜਿਹੜੀ ਧਰਤੀ ਜਿੱਥੇ ਮੈਂ ਰਹਿ ਰਿਹਾ ਵਾਂ ਉਹਦੇ ਬਾਰੇ ਜਾਣਨ ਦੀ ਮੈਨੂੰ ਸ਼ੁਰੂ ਤੋਂ ਜੁਸਤਜੂ ਰਹੀ ਹੈ, ਜਿਹਦੇ ਤਹਿਤ ਮੈਂ ਬਾਬਾ ਜੀ ਫਜ਼ਲ ਅਹਿਮਦ ਹਜਾਮ ਸਨ ਆਫ ਦੌਲਤ ਅਲੀ ਨਾਈ ਆਖੋ ਨਾ, ਸਮਝ ਆ ਜਾਏਗੀ। ਹਾਂਜੀ। ਤੇ ਕਿਉਂਕਿ ਨਾਈ ਉਹ ਹਜਾਮ ਨੂੰ ਸਮਝਦੇ ਹੀ ਨਹੀਂ ਨਾ। ਬਾਬਾ ਜੀ ਮੁਹੰਮਦ ਸ਼ਰੀਫ ਲੋਹਾਰ, ਬਾਬਾ ਜੀ ਗੁਲਾਮ ਨਬੀ ਲੋਹਾਰ ਔਰ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਸਨ ਬਾਬਾ ਭੀਲੋ ਤੇਲੀ ਸਨ, ਅੱਛਾ, ਉਹਨਾਂ ਕੋ ਅਨਾਇਤ ਅਲੀ ਉਰਫ ਗੂੰਗਾ ਤੇਲੀ ਸਨ, ਬਜ਼ੁਰਗ ਪੁਰਾਣੇ ਸਨ। 1948 ਚ ਉਹਨਾਂ ਦਾ ਵਿਆਹ ਹੋਇਆ ਸੀ, ਪੁਰਾਣੇ ਬਜ਼ੁਰਗ ਸਨ ਉਹ। ਵਾਹ ਜੀ ਵਾਹ। ਅੱਛਾ। ਤੇ ਇਸ ਤੋਂ ਇਲਾਵਾ ਜਿਹੜੇ ਸਭ ਤੋਂ ਵਡੇਰੇ ਇਥੋਂ ਦੇ ਨੰਬਰਦਾਰ ਸਨ ਬਾਬਾ ਜੀ ਮੁਹੰਮਦ ਸ਼ਫੀ ਭਿੰਡਰ ਸਾਹਿਬ, ਜਿਹੜੇ ਕਿ ਪੋਤੇ ਸਨ ਪੀਰ ਮਾਈ ਦੇ। ਉਹਨਾਂ ਕੋਲੋਂ ਮੈਂ ਬੜੀ ਜਾਣਕਾਰੀ ਜਿਹੜੀ ਇਹਨਾਂ ਲਈ, ਔਰ ਉਹ ਹੈਰਾਨ ਹੁੰਦੇ ਸਨ ਵੀ ਯਾਰ ਤੂੰ ਇਸ ਤਰ੍ਹਾਂ ਹੀ ਹੈ ਜਿਵੇਂ ਸਾਡੇ ਵਿੱਚ ਹੀ ਰਹਿੰਦਾ ਰਿਹਾ, ਸਾਡੇ ਵਿੱਚ ਹੀ ਤੂੰ ਵਿਚਰਦਾ ਰਿਹਾ। ਵਾਹ ਜੀ ਵਾਹ, ਕੀ ਬਾਤ ਹੈ ਜੀ, ਕੀ ਬਾਤ ਹੈ ਜੀ। ਸਾਡਾ ਤੁਹਾਨੂੰ ਦੂਧ ਹੱਥੀ ਸਲਾਮ ਹੈ ਜੀ। ਤੁਸੀਂ ਮਤਲਬ ਬਾਕੀ ਫਿਰ ਸਕੂਲ ਦਾ ਸ਼ਾਟ ਲੱਲਾਂਗੇ ਬਾਅਦ। ਜੀ ਜੀ ਸਰ ਜੀ, ਕੁਝ ਬਾਕੀਆਤ ਬੱਚੀਆਂ ਨੇ ਇਸ ਵੇਲੇ ਪਿੰਡ ਭੂਰੇਕੀ ਦੇ ਵਿੱਚ, ਜਾਂ ਜਿੱਦਾਂ ਆਪਾਂ ਕਿਸੇ ਘਰ ਨੂੰ ਲੈ ਲਈਏ ਭੂਰੇਕੇ ਦੇ ਵਿੱਚ 1946 ਦੇ ਵਿੱਚ ਹੀ ਸਰਦਾਰ ਰਲਾ ਸਿੰਘ ਦੇ ਛੋਟੇ ਭਰਾ ਦੀਵਾਨ ਸਿੰਘ ਨੇ ਮਕਾਨ ਬਣਾਇਆ ਸੀ, ਪਰ ਬਹੁਤਾ ਚਿਰ ਰਹਿਣਾ ਉਹਨਾਂ ਨੂੰ ਨਸੀਬ ਨਹੀਂ ਸੀ ਹੋਇਆ। ਉਹਨਾਂ ਦਾ ਮਕਾਨ ਅਜੇ ਹੈ ਵੀ। ਅੱਛਾ। ਇਸ ਤੋਂ ਇਲਾਵਾ ਮਾਸਟਰ ਜੀ ਅਮਰ ਸਿੰਘ ਜਿਹੜੇ ਸਨ, ਜਿਹੜੇ ਸੁਹਾਵਾ ਪਿੰਡ ਕਾਲਰ ਦੇ ਵਿੱਚ ਉੱਥੇ ਪੜਾਉਣ ਜਾਂਦੇ ਸਨ, ਉਹਨਾਂ ਦਾ ਮਕਾਨ ਵੀ ਅਜੇ ਹੈ ਵੇ। ਅੱਛਾ। ਤੇ ਟੇਕ ਸਿੰਘ ਬਾਜਵੇ ਦਾ ਮਕਾਨ ਵੀ ਜਿਹੜਾ ਉਹ ਪੱਕਾ ਹੈ। ਵਾਹ। ਇਹ ਤਿੰਨ ਹੀ ਮਕਾਨ ਪੱਕੇ ਸਨ। ਇਹ ਤੋਂ ਇਲਾਵਾ ਸਾਰੇ ਪਿੰਡ ਦੇ ਮਕਾਨ ਕੱਚੇ ਸਨ। ਸਿਰਫ ਇੱਕ ਸੰਤਾਂ ਦਾ ਚੁਬਾਰਾ 2 ਮੰਜ਼ਲੀ ਹੁੰਦਾ ਸੀ ਪਿੰਡੋਂ ਬਾਰ-ਬਾਰ ਚੜ੍ਹਦੇ ਪਾਸੇ ਦਾਤੇਵਾਲ ਵਾਲੇ ਰਾਏ ਔਰ ਬੁਸ਼ਕਰ ਦੇ ਰਾਹ 'ਚ, ਜਿਹੜਾ ਕਿ ਵਾਵਾ ਸਾਲਾਂ ਤੱਕ ਕਾਇਮ ਰਿਹਾ, ਪਰ ਮਗਰੋਂ ਉਹ ਅਲਾਟਮੈਂਟ ਦੀ ਵਜ੍ਹਾ ਤੋਂ ਉਹ ਫਿਰ ਖਤਮ ਹੋ ਗਿਆ। ਉਹ ਸੰਤ ਹੰਸਰਾਜ ਜੀ ਜਿਹੜੇ ਨੇ, ਸੰਤ ਸਰਵਾਨੰਦ ਜੀ ਉੱਥੇ ਰਹੇ ਨੇ, ਉਹਨਾਂ ਦਾ ਬੜਾ ਮਸ਼ਹੂਰ ਸੀ ਉਹ ਸਥਾਨ। ਬਹੁਤ ਵਧੀਆ ਜੀ। ਤੇ ਇੱਕ ਖੂਹੀ ਹੋਰ ਸੀ ਬੜੀ ਤਾਰੀਖੀ, ਜਿਹੜੀ ਕਿ ਬਾਬਾ ਸਾਹਿਬ ਬੁੱਢਾ ਦੀ ਖੂਹੀ ਕਰਕੇ ਜਾਣੀ ਜਾਂਦੀ ਸੀ, ਮਿੱਠੀ ਖੂਹੀ ਵੀ ਉਹਨੂੰ ਕਹਿੰਦੇ ਸਨ। ਉਹ ਪਿੰਡ ਦੀ ਨਿਸ਼ਾਨੀ ਸੀ। ਅੱਛਾ। ਜਿਹੜੀ ਕਿ ਮੈਂ ਜਦੋਂ 3rd ਈਅਰ ਚ ਪੜ੍ਹਦਾ ਸੀ 2001 ਚ, ਅੱਛਾ, ਉਦੋਂ ਮੈਂ ਉਹਨੂੰ ਰੀਸਟੋਰ ਵੀ ਕੀਤਾ ਸੀ, ਬਹਾਲ ਕੀਤਾ, ਔਰ ਮੈਨੂੰ ਬਥੇਰਾ ਡਰਾਇਆ ਵੀ ਇਹਦੇ ਵਿੱਚੋਂ ਗੈਸ ਚੜੇਗੀ, ਇਹ ਹੋਏਗਾ। ਮੈਂ ਵਜ਼ੂ ਕਰਕੇ ਤੇ ਉਹ ਖੂਹੀ ਨੂੰ ਦੁਬਾਰਾ ਆਬਾਦ ਕੀਤਾ ਆਪਣੇ ਤੌਰ ਤੇ, ਕਿਉਂਕਿ ਮੈਂ ਸਟੂਡੈਂਟ ਸਾਂ, ਮੇਰੇ ਕੋਲ ਵਸਾਇਲ ਨਹੀਂ ਸਨ ਹੈਗੇ, ਨਹੀਂ ਤੇ ਮੈਂ ਉਹਨੂੰ ਆਬਾਦ ਕਰਦਾ ਪੂਰਾ। ਤੇ ਮੈਂ ਪਿੰਡ ਵਾਲਿਆਂ ਦਾ ਉਦੋਂ ਤਰਲਾ ਵੀ ਪਾਇਆ ਵੀ ਇਸ ਆਪਣੀ ਧਰੋਹਰ ਨੂੰ ਅਸੀਂ ਬਚਾ ਲਈਏ, ਇਹ ਤਾਰੀਖੀ ਖੂਹੀ ਹੈ ਸਾਡੀ, ਤੇ ਇਹਨੂੰ ਬਚਾ ਲਈਏ, ਪਰ ਉਹ ਨਹੀਂ ਕਾਮਯਾਬੀ ਹੋ ਸਕੀ। ਧਿਆਨ ਨਹੀਂ ਦਿੱਤਾ ਲੋਕਾਂ। ਸਨ 2007 ਵਿੱਚ ਉੱਥੇ ਪ੍ਰਾਇਮਰੀ ਸਕੂਲ ਬਣ ਚੁੱਕਿਆ ਤੇ ਉਹ ਠੇਕੇਦਾਰ ਨੇ ਉਹਨੂੰ ਪੂਰ ਦਿੱਤਾ, ਜਿਹਦਾ ਮੈਨੂੰ ਬੜਾ ਹੀ ਅੱਜ ਤੱਕ ਦੁੱਖ ਲੱਗਿਆ।
ਉਹ ਸਭ ਤੋਂ ਪੁਰਾਣੀ ਖੂਹੀ ਸੀ। ਉੱਥੇ 100 ਰੁਪਏ ਦਾ ਪੁਰਾਣੇ ਜ਼ਮਾਨੇ 'ਚ ਕੁਣਕਾ ਚਾੜਿਆ ਸੀ ਪਿੰਡ ਦੇ ਲੋਕਾਂ ਨੇ, 100 ਰੁਪਏ ਦਾ। ਯਾਨੀ ਏਡੀ ਮੰਨਤਾ ਉਸ ਖੂਹੀ ਦੀ ਹੁੰਦੀ ਸੀ। ਕੁਣਕਾ ਕੀ ਜੀ? ਕੁਣਕਾ ਪ੍ਰਸ਼ਾਦ ਜਿਹੜਾ ਹੈ ਨਾ, ਅੱਛਾ ਯਾਨੀ ਜਿਵੇਂ ਅਸੀਂ ਖਤਮ ਦਵਾਉਨੇ ਆ, ਹਾਂਜੀ। ਇਸ ਤਰੀਕੇ ਨਾਲ ਉਹਨਾਂ ਨੇ ਨਜ਼ਰ ਨਿਆਜ਼ ਜਿਹੜੀ ਹੈ ਨਾ, ਨਿਆਜ਼ ਦਵਾਈ ਸੀ ਉਹ ਉੱਥੇ। ਮਲਕੀਅਤ ਕਿਹਨਾਂ ਦੀ ਸੀ ਉਸ ਖੂਹੀ ਦੀ? ਉਹ ਪਿੰਡ ਦੀ ਸੀ, ਸਾਂਝੀ ਮਲਕੀਅਤ। ਅੱਛਾ, ਸਾਂਝੀ ਮਲਕੀਅਤ। 2 ਕਨਾਲ ਜਗ੍ਹਾ ਬਾਬਾ ਸਾਹਿਬ ਬੁੱਢਾ ਦੀ ਖੂਹੀ ਕਰਕੇ ਉਹ ਜਾਣੀ ਜਾਂਦੀ ਸੀ, ਜਿਹੜੀ ਕਿ ਵਾਹ, ਪੱਕੀ ਖੂਹੀ ਸੀ। ਅੱਛਾ, ਹਿੰਦੂ ਸਿੱਖ ਮੁਸਲਮਾਨ ਸਾਰੇ ਉਸ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਹੀ ਉਹਨੂੰ ਬਹੁਤ ਹੀ ਜ਼ਿਆਦਾ ਮਾਨਤਾ ਦਿੰਦੇ ਸਨ। ਔਰ ਮੈਂ ਜਦੋਂ ਉਹਨੂੰ ਆਬਾਦ ਕੀਤਾ ਤੇ ਮੈਂ ਭਾਗੀ ਬਣਿਆ ਰਿਹਾ ਸਾਰੇ ਬਜ਼ੁਰਗਾਂ ਦੀ ਆਸ਼ੀਰਵਾਦ ਦਾ। ਉਹਨਾਂ ਕਿਹਾ ਵੀ ਪੁੱਤਰਾ ਤੂੰ ਹੀ ਕਰ ਸਕਦਾ ਹੈ ਕੰਮ, ਤੂੰ ਜਨਮ ਲੈਣਾ ਸੀ ਇੰਨੇ ਸਾਲਾਂ ਬਾਅਦ ਤੇ ਤੂੰ ਹੀ ਇਹ ਕੰਮ ਕਰਨਾ। ਹਾਂਜੀ, ਮੈਂ ਉਹ ਬਲਕਿ ਵੇਖੀ ਵੀ ਹੈ, ਤੁਸੀਂ ਮੈਨੂੰ ਵਿਖਾਈ ਬਾਜਵਾ ਵੀ ਸਾਹਿਬ ਨੂੰ ਮੈਂ ਵਿਖਾਈ ਹੈ। ਔਰ ਉਸ ਜ਼ਮਾਨੇ 'ਚ ਇਹ ਤ੍ਰਿਆਕ ਮੰਨਿਆ ਜਾਂਦਾ ਸੀ ਸੱਪ ਦੇ ਡੱਸੇ ਦਾ, ਵਾਹ ਕਿ ਜਿਹੜਾ ਬੰਦਾ ਉੱਥੋਂ ਥੋੜੀ ਜਿਹੀ ਮਿੱਟੀ ਲਾ ਲੈਂਦਾ ਨਾ, ਹਾਂ ਉਹਨੂੰ ਸੱਪ ਦਾ ਜ਼ਹਿਰ ਅਸਰ ਨਹੀਂ ਸੀ ਅਸਰ ਨਹੀਂ। ਵਾਹ 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 ਜੀ ਵਾਹ, ਔਰ ਦੂਰੋਂ ਲੋਕੀ ਆ ਕੇ ਤੇ ਉਹਦੀ ਮਿੱਟੀ ਲਾਉਂਦੇ ਹੁੰਦੇ ਸਨ। ਕੀ ਬਾਤ, ਕੀ ਤੇ ਮੈਂ ਤੇ ਚਾਹੁੰਦਾ ਸਾਂ ਉਹ ਬਰਕਰਾਰ ਰਵੇ, ਲੇਕਿਨ ਉਹ ਅਨਫੋਰਚੂਨੇਟਲੀ ਨਹੀਂ। ਬਸ ਜੀ, ਮੂਰਖਾਂ ਕੇ ਚੜ ਗਈ ਗੱਲ ਤੇ ਉਹ ਐਸੇ ਲੱਗਣ ਨੂੰ ਅਸੀਂ ਇਸ਼ਕ ਨੂੰ ਸਲਾਮ ਹੈ ਜੀ। ਤੁਸੀਂ ਕਿਆ ਹੀ ਬਾਤ ਹੈ, ਮਤਲਬ ਸਾਡੇ ਕੋਲ ਲਫ਼ਜ਼ ਨਹੀਂ ਅਸੀਂ ਤੁਹਾਡੀ ਤਾਰੀਫ ਕਰ ਸਕੀਏ। ਤੁਹਾਡੀ ਇਹ ਗੱਲਬਾਤ ਜਾਣੀਏ ਪਿੱਛੇ ਜੀ। ਕੀ ਸੁਨੇਹਾ ਛੱਡਦੇ ਹੋ ਆਪਣੇ ਪਿੰਡ ਵਾਸੀਆਂ ਦਾ, ਜਿਹੜੇ ਅੱਜ ਤੋਂ 72-73 ਸਾਲ ਪਹਿਲੇ ਇਸ ਮਿੱਟੀ ਨਾਲ ਜੁੜੇ ਸਨ? ਜੁੜੇ ਤੇ ਖੈਰ ਉਹ ਅੱਜ ਵੀ ਨੇ, ਤੇ ਉਹਨਾਂ ਵਾਸਤੇ ਕੀ ਸੁਨੇਹਾ ਦਿੰਦੇ ਹੋ? ਸਾਰਿਆਂ ਪਿੰਡ ਵਾਸੀਆਂ ਨੂੰ ਜਿਹੜੇ ਕਿ ਇੱਥੋਂ ਦੇ ਸਾਰੀਆਂ ਹਿੰਦੂ ਸਿੱਖ ਕਮਿਊਨਿਟੀਜ਼ ਨਾਲ ਤਾਲੁਕ ਰੱਖਦੇ ਸਨ, ਉਹਨਾਂ ਸਾਰਿਆਂ ਨੂੰ ਮੈਂ ਖੁੱਲੇ ਸੱਦੇ ਦਿੰਨਾ, ਆਉਣ ਆਪਣਾ ਪਿੰਡ ਵੇਖਣ, ਸਾਡੇ ਕੋਲ ਉਹ ਰਹਿਣ ਔਰ ਆਪਣੇ ਪਿੰਡ ਦੀ ਛੋਹ ਜਿਹੜੀ ਉਹ ਹਾਸਲ ਕਰਨ। ਵਾਹ ਜੀ ਵਾਹ, ਜਿਸ ਤਰ੍ਹਾਂ ਸਾਨੂੰ ਬੜਾ ਸ਼ੌਕ ਹੈ ਆਪਣਾ ਪਿਛੋਕੜ ਜਾਣਨ ਦਾ, ਆਪਣੇ ਪਿਛਲੇ ਪਿੰਡ ਸਿੰਘੋਵਾਲ ਮਕੇਰੀਆਂ ਜਾਣ ਦਾ, ਇਸੇ ਤਰ੍ਹਾਂ ਉਹ ਵੀ ਅਗਰ ਭੂਰੇ ਕੇ ਫਤਿਹ ਵਾਲੀ ਆਉਣਾ ਚਾਹਣ ਤੇ ਅਸੀਂ ਇਨਸ਼ਾਅੱਲਾ ਉਹਨਾਂ ਦੀ ਪ੍ਰਾਹੁਣਾਚਾਰੀ ਕਰਾਂਗੇ, ਦੋਨੋਂ ਹੱਥੀਂ ਉਹਨਾਂ ਨੂੰ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਜੀ ਜੀ, ਆਓ ਭਗਤ ਪੂਰੀ ਕਰੋਗੇ। ਠੀਕ ਹੈ ਸਰ ਜੀ, ਬਹੁਤ ਸ਼ੁਕਰੀਆ। ਬਾਕੀ ਜਿਹੜੀ ਕੁਝ ਬਾਕੀਆਤ ਹੈ ਨੇ ਉਹ ਅਸੀਂ ਚੱਲ ਕੇ ਤੁਹਾਡੇ ਨਾਲ ਜ਼ਰੂਰ ਲੈਣਾਂਗੇ। ਬਹੁਤ ਸ਼ੁਕਰੀਆ। ਅੱਛਾ ਜੀ ਬਾਬਾ ਜੀ। ਹਾਂਜੀ, ਇਹ ਜਿਹੜੇ ਸਕੂਲ ਦੇ ਵਿੱਚ ਅਸੀਂ ਖਲੋਤੇ ਆ ਨਾ ਜੀ, ਇਹ ਪਿੰਡ ਭੂਰੇ ਕੀ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਦਾ ਬੜਾ ਇਤਿਹਾਸਿਕ ਸਕੂਲ ਹੈ, ਜਿਹੜਾ 1896 ਦੇ ਵਿੱਚ ਇਹ ਐਸਟੈਬਲਿਸ਼ ਅੰਗਰੇਜ਼ਾਂ ਨੇ ਕੀਤਾ। ਔਰ ਇਹ ਸਾਡੇ ਕੋਲ, ਜਿਸ ਤਰ੍ਹਾਂ ਕਿ ਅੱਗੇ ਵੀ ਗੱਲਬਾਤ ਕੀਤੀ ਹੈ ਮਾਸਟਰ ਨਈਮ ਸਾਹਿਬ, ਮਲਕ ਨਈਮ ਸਾਹਿਬ ਜੀ, ਇਹ ਇੱਥੇ ਹੀ ਇਸੇ ਸਕੂਲੇ ਪੜ੍ਹਾਉਂਦੇ ਵੀ ਨੇ। ਔਰ ਇਹਦੀ ਤਾਰੀਖ ਔਰ ਇਹਦੇ ਪੁਰਾਣੇ ਟੀਚਰਾਂ ਦੇ ਬਾਰੇ 'ਚ ਜਿਹੜੇ ਉਸਤਾਦ ਸਨ ਇੱਥੇ, ਉਹਨਾਂ ਦੇ ਬਾਰੇ ਸਾਨੂੰ ਦੱਸਣਗੇ। ਲਓ ਜੀ, ਗੱਲ ਕਰਨੇ ਆ ਮਲਕ ਨਈਮ ਸਾਹਿਬ ਨਾਲ। ਜੀ ਸਰ ਦੱਸੋ, ਪੁਰਾਣੇ ਜਿਹੜੇ ਇੱਥੇ ਪੜ੍ਹਾਉਣ ਵਾਲੇ ਸਨ, ਅਗਰ ਅਸੀਂ 1947 ਨੂੰ ਲੈ ਲਈਏ ਹੈ ਨਾ, 1896 ਦਾ ਸਕੂਲ ਆ ਬਣਿਆ ਹੈ, ਤੇ ਪੁਰਾਣੇ ਜਿਹੜੇ ਟੀਚਰ ਇੱਥੇ ਉਸਤਾਦ ਸਾਹਿਬਾਨ ਪੜ੍ਹਾਉਂਦੇ ਰਹੇ, ਉਹਨਾਂ ਦੇ ਨਾਂ? ਇਹ ਸਕੂਲ ਅੰਗਰੇਜ਼ੀ ਦੌਰ ਦੇ ਵਿੱਚ 1896 ਵਿੱਚ ਕਾਇਮ ਹੋਇਆ। ਜੀ ਜੀ। ਤੇ ਇੱਥੇ ਜਿਹੜੇ ਸਨ ਮੁਨਸ਼ੀ ਖਾਦਮ ਅਲੀ ਆਗਰੀਆਂ ਦੇ ਰਹਿਣ ਵਾਲੇ ਸਨ, ਉਹ ਉਸਤਾਦ ਰਹੇ ਨੇ। ਅੱਛਾ। ਉਸ ਜ਼ਮਾਨੇ 'ਚ ਉਸਤਾਦ ਸਾਹਿਬ ਵਾਸਤੇ ਫਾਰਸੀ ਦਾ ਲਫ਼ਜ਼ ਮੁਨਸ਼ੀ ਇਸਤੇਮਾਲ ਕੀਤਾ ਜਾਂਦਾ ਸੀ। ਠੀਕ। ਤੇ ਮੁਨਸ਼ੀ ਸੁਖਰਾਮ ਦਾਸ ਮੰਜੇ ਤੋੜਦੇ ਸਨ, ਵਾਹ। ਉਹ ਖੱਤਰੀ ਹਿੰਦੂ ਸਨ। ਜੀ ਜੀ। ਤੇ ਇਸ ਤੋਂ ਇਲਾਵਾ ਕਰਤਾ ਕ੍ਰਿਸ਼ਨ ਸਨ, ਉਹ ਵੀ ਖੱਤਰੀ ਸਨ, ਉਹ ਹਰਵੈਂਸਪੁਰ ਦੇ ਸਨ। ਸੰਤਰਾਮ ਜੀ ਜਿਹੜੇ ਨੇ ਉਦੋਵਾਲੀ ਨਾਲ ਉਹਨਾਂ ਦਾ ਤਲਕ ਸੀ। ਫਜ਼ਲ ਕਰੀਮ ਸਾਹਿਬ ਮਹੇਸ਼ ਪਿੰਡ, ਵਾਹ, ਉਥੋਂ ਦੇ ਸਨ। ਹਾਂ। ਤੇ ਇਕਬਾਲ ਸਿੰਘ ਦਾਤੇਵਾਲ ਦੇ ਸਨ। ਇਸੇ ਤਰੀਕੇ ਨਾਲ ਤੁਲਸੀ ਰਾਮ ਅਰੋੜਾ ਸਨ, ਉਹ ਜਿਹੜੇ ਸਨ ਉਹ ਮਲੂਕਪੁਰ ਦੇ ਸਨ। ਜੀ ਵਾਹ ਜੀ। ਵੀਰ ਸਿੰਘ ਕੁਮਾਰ ਜਿਹੜੇ ਨੇ ਉਹ ਮੀਰਕਪੁਰ ਦੇ ਸਨ। ਵਾਹ, ਇਹ ਪੁਰਾਣੇ ਉਸਤਾਦ ਸਨ ਇੱਥੇ, ਜਿਹੜੀ ਮੈਂ ਜਾਣਕਾਰੀ ਜੁਟਾ ਸਕਿਆ ਹੁਣ ਤੱਕ। ਕੀ ਬਾਤ, ਕੀ ਬਾਤ, ਕੀ ਬਾਤ। ਇੱਥੇ ਰਿਕਾਰਡ 1947 ਦਾ ਅਵੇਲੇਬਲ ਨਹੀਂ ਹੈ। ਜੀ ਜੀ। ਪ੍ਰੀ ਪਾਰਟੀਸ਼ਨ ਰਿਕਾਰਡ ਤੇ ਨਹੀਂ ਹੈ, ਹਾਂ। ਪਰ ਇਹ ਚੀਜ਼ਾਂ ਮੈਂ ਪੁੱਛ ਕੇ ਨੋਟ ਕਰ ਲਈਆਂ ਸੀ। ਬੜੀ ਬਹੁਤ ਜ਼ਿਆਦਾ ਤੁਹਾਡੀ ਸਰਚ ਦੀ ਇਸ ਚੀਜ਼ ਤੇ। ਤੁਸੀਂ ਇੱਕ ਨਾਂ ਲਿਆ ਕਰਤਾ ਕ੍ਰਿਸ਼ਨ ਦਾ। ਹਾਂਜੀ। ਕਾਲੀਦਾਸ ਸ਼ਰਮਾ ਜੋ ਸਾਹਿਬ, ਕਾਲੀਦਾਸ ਸ਼ਰਮਾ ਸਾਡੇ ਨਾ ਉਹ ਇਥੋਂ ਇੰਡੀਆ ਤੋਂ ਨੇ, ਮੇਰਾ ਖਿਆਲ ਹੈ ਬਟਾਲੇ ਤੋਂ, ਤੇ ਉਹਨਾਂ ਦੇ ਉਹ ਸ਼ਾਇਦ ਚਾਚਾ ਜਾਨ ਸਨ, ਤੇ ਸ਼ਮੀਰਪੁਰ ਦੇ ਸਨ ਰਹਿਣ ਵਾਲੇ। ਹਰਵੈਂਸਪੁਰ ਸ਼ਮੀਰਪੁਰ, ਹਾਂ ਬਿਲਕੁਲ ਪਿੰਡ ਨੇ ਜੀ। ਤੇ ਉਹ ਸਾਡੀ ਜੂ ਸਾਂਝੀ ਹੈ ਜੀ ਭੂਰੇ ਕਿਆਂ ਦੀ, ਹਰਵੈਂਸਪੁਰ ਸ਼ਮੀਰਪੁਰ ਨਾਲ ਲੱਗਦੀ ਹੈ। ਠੀਕ ਹੈ, ਠੀਕ। ਤੇ ਅਸੀਂ ਉਹ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ, ਮਜ਼ੀਦ ਤੁਹਾਨੂੰ ਦੱਸਣਗੇ ਇਸ ਬਾਰੇ। ਬੜੀ ਖੁਸ਼ੀ ਹੋਏਗੀ। ਹਾਂਜੀ। ਲਓ ਜੀ, ਠੀਕ ਹੋ ਜਾਏ ਤੇ ਸਕੂਲ ਹੈ ਜੀ, ਬਿਲਡਿੰਗ ਸਾਰੀ ਜਿਹੜੀ ਹੈ ਨਾ,
ਬਿਲਡਿੰਗ ਨੂੰ ਕਵਰ ਕਰ ਲਓ। ਠੀਕ ਹੋ ਗਿਆ। ਗਵਰਨਮੈਂਟ ਐਲੀਮੈਂਟਰੀ ਸਕੂਲ ਭੂਰੇ ਕੀ ਸਿੰਸ 1896 ਬਾਬਾ ਜੀ ਹਾਂਜੀ ਹਾਂਜੀ ਹੈ। ਤੇ ਇਹ ਕਮਰ? ਜੀ ਦਫ਼ਤਰ ਤੇ ਇਹ ਸਕੂਲ ਦੀ ਗਰਾਊਂਡ ਹੈ ਜੀ। ਸਰ ਨਈਮ ਸਾਹਿਬ ਖੁਦ ਇੱਥੇ ਟੀਚਿੰਗ ਕਰਦੇ ਨੇ, ਪੜ੍ਹਾ ਰਹੇ ਨੇ, ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ ਤੇ ਬੱਚੇ ਕ੍ਰਿਕਟ ਖੇਡ ਰਹੇ ਨੇ। ਪਿੰਡ ਭੂਰੇ ਕੀ ਦਾ ਮੈਂ ਤੁਹਾਨੂੰ ਵਿਊ ਦਿਖਾ ਰਿਹਾ ਹਾਂ, ਜਿਹੜਾ ਇੱਥੇ 8ਵੀਂ ਜਮਾਤ ਤੱਕ ਸਕੂਲ ਹੈ। ਪੇੜ ਨਾਲ ਲਿਆਈ ਜ਼ਰਾ ਉਹਨੂੰ ਕੋਈ ਆਵਾਜ਼ ਨਹੀਂ ਹੈ ਜੀ। ਹੈ ਜੀ, ਬੱਚੇ ਕ੍ਰਿਕਟ ਇੰਜੋਏ ਕਰ ਰਹੇ ਨੇ।